ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਦੀ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕੀ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਸੀਨੀਅਰ ਪੱਤਰਕਾਰ, ਉੱਘੇ ਲੇਖਕ ਅਤੇ ਸਰਗਰਮ ਸਮਾਜਿਕ ਕਾਰਕੁਨ ਦੀਪਕ ਸ਼ਰਮਾ ਝਨਾਰਥਲ ਜੀ। ਸ਼ਰਮਾ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਦੀ ਯੂਐਸਏ ਤੇ ਜੀ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲੈ ਕੇ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਆਨਾ, ਟੌਨੀ ਟਰਕੀਆਨਾ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415-909-0503। ਗੁਰਦੀਪ ਸਿੰਘ ਬਿਰਦੀ ਕਲੋਵਿਸ, ਮਨਦੀਪ ਸਿੰਘ ਸੈਨ ਹੋਜ਼ੇ, ਓਂਕਾਰ ਸਿੰਘ ਫਰੈਜ਼ਨੋ, ਗੁਰਨਾਮ ਸਿੰਘ ਐਂਟੀਲੋਪ, ਜਰਨੈਲ ਸਿੰਘ ਸੈਟਲ, ਮਨਦੀਪ ਢਿੱਲੋਂ ਯੂਬਾ ਸਿਟੀ ਤੇ ਲਾਲੀ ਸਿੰਘ ਗਰੇਵਾਲ ਫਰੀਮੌਂਟ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ-ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਯੂਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2026 ਦੀ 26 ਮਈ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਮੰਗਲਵਾਰ ਹੈ। ਖਬਰਾਂ ਦੇ ਬੁਲਾਈਏ ਤੇ ਸ਼ੁਰੂਆਤ ਕਰੀਏ ਸ਼ਰਮਾ ਜੀ ਕੌਂਸਲ ਚੋਣਾਂ ਤੋਂ। ਕੌਂਸਲ ਚੋਣਾਂ ਦੇ ਦਰਮਿਆਨ ਜੋ ਵੱਖ-ਵੱਖ ਥਾਵਾਂ ਤੋਂ ਵੀਡੀਓ ਫੁਟੇਜ ਆਈਆਂ ਨੇ, ਜੋ ਝੜਪਾਂ ਦੀਆਂ ਫੁਟੇਜ ਆਈਆਂ ਨੇ, ਜੋ ਤੂੰ ਮੈਂ ਦੀਆਂ ਫੁਟੇਜ ਆਈਆਂ ਨੇ, ਉਹਨਾਂ ਤੋਂ ਪਤਾ ਲੱਗਦਾ ਕਿ ਚੋਣਾਂ ਜਿਹੜੀਆਂ ਹੋ ਕੇ ਨਿਬੜੀਆਂ ਨੇ ਕਿਸ ਹਾਲ ਦੇ ਵਿੱਚ ਹੋਈਆਂ ਨੇ। ਝੜਪਾਂ ਦੀਆਂ ਖਬਰਾਂ ਨੇ, ਤੂੰ ਮੈਂ ਪੱਤਰਕਾਰਾਂ ਦੇ ਨਾਲ, ਰਵਨੀਤ ਬਿੱਟੂ ਦੀਆਂ ਵੀਡੀਓਜ਼ ਆ ਰਹੀਆਂ ਨੇ ਮਜੀਠਾ ਹਲਕੇ ਤੋਂ। ਕੀ ਕੁਝ ਵਾਪਰਿਆ ਇਸ ਚੋਣਾਂ ਦੇ ਮੌਕੇ ਤੇ, ਜਿਹਨੂੰ ਲੋਕਤੰਤਰ ਦੇ ਵਿੱਚ ਤਿਉਹਾਰ ਵੀ ਕਿਹਾ ਜਾਂਦਾ ਜੀ? ਪ੍ਰਵੀਨ ਜੀ, ਨਗਰ ਕੌਂਸਲ, ਨਗਰ ਨਿਗਮ, ਨਗਰ ਪੰਚਾਇਤ ਦੀਆਂ ਇਹ ਚੋਣਾਂ, ਜਿਹਦੇ ਵਿੱਚ 8 ਨਗਰ ਨਿਗਮ ਲਈ, 75 ਦੇ ਕਰੀਬ ਨਗਰ ਕੌਂਸਲਾਂ ਦੇ ਲਈ ਤੇ 20 ਨਗਰ ਪੰਚਾਇਤਾਂ, 21 ਨਗਰ ਪੰਚਾਇਤਾਂ ਸੀ ਜਿਨ੍ਹਾਂ ਚੋਂ 20 ਦੇ ਲਈ ਵੋਟਾਂ ਪਈਆਂ। ਸੋ 7555 ਉਮੀਦਵਾਰ ਕੁੱਲ ਮੈਦਾਨ ਸੀਗੇ, ਜਿਨ੍ਹਾਂ ਦੇ ਭਵਿੱਖ ਦਾ ਫੈਸਲਾ, ਉਹਨਾਂ ਦੀ ਜਿੱਤ ਹਾਰ ਦਾ ਫੈਸਲਾ ਹੁਣ ਡੱਬਿਆਂ 'ਚ ਬੰਦ ਹੈ। 29 ਤਰੀਕ ਨੂੰ ਗਿਣਤੀ ਹੋਣੀ ਹੈ ਜੀ। ਸਵੇਰੇ 8 ਵਜੇ ਪੋਲਿੰਗ ਸ਼ੁਰੂ ਹੁੰਦੀ ਹੈ, ਸ਼ਾਮ ਦੇ 5 ਵਜੇ ਤੱਕ ਪੋਲਿੰਗ ਚੱਲਦੀ ਹੈ। ਜਦੋਂ ਪੰਜਾਬ ਦੇ ਵਿੱਚ ਤਾਪਮਾਨ, ਮਤਲਬ ਸੂਰਜੀ ਤਾਪਮਾਨ ਦੀ ਜੇ ਆਪਾਂ ਗੱਲ ਕਰੀਏ, ਉਹ 40+ ਡਿਗਰੀ ਤੇ ਚੱਲ ਰਿਹਾ ਹੋਵੇ ਤੇ ਉਸ ਸਥਿਤੀ ਦੇ ਵਿੱਚ ਕੱਲਾ ਉਹੀ ਤਾਪਮਾਨ ਨਹੀਂ, ਤੁਹਾਡੇ ਸਿਰ ਨੂੰ ਉਹੀ ਗਰਮੀ ਨਹੀਂ ਚੜ੍ਹਦੀ, ਸੱਤਾਂ ਦੀ ਗਰਮੀ ਵੀ ਚੜੀ ਹੁੰਦੀ ਹੈ। ਤੇ ਇੱਧਰ ਰਾਜਨੀਤਿਕ ਕਈ ਤਰ੍ਹਾਂ ਨੂੰ ਇਹ ਵੀ ਗਰਮੀ ਹੁੰਦੀ ਹੈ ਕਿ ਸਾਡੇ ਕੋਲ ਤਾਂ ਦਿੱਲੀ ਵਾਲੇ ਤਖਤ ਦਾ ਰਾਜ ਹੈ। ਸਹੀ ਹੈ, ਬਿਲਕੁਲ। ਤੇ ਕਈਆਂ ਨੂੰ ਇਹ ਹੁੰਦਾ ਕਿ ਅਗਲੀ ਵਾਰ ਅਸੀਂ ਆ ਜਾਣਾ। ਸੋ ਇਸ ਲਈ ਜਿਹੜਾ ਇਹ ਗਰਮੀ ਹੈ ਨਾ, ਇਹ ਜ਼ਿਆਦਾ ਤੰਗ ਕਰਦੀ ਹੈ। ਸੋ ਕੱਲ ਵਾਲੇ ਦਿਨ ਪੰਜਾਬ ਭਰ ਦੇ ਵਿੱਚ ਜਿਸ ਤਰ੍ਹਾਂ ਮਤਲਬ 1000 ਤੋਂ ਵੱਧ ਪੋਲਿੰਗ ਬੂਥ ਸੀਗੇ ਜੀ, ਤੇ ਉੱਥੋਂ ਤੁਸੀਂ ਇਹ ਹਿਸਾਬ ਲਓ ਕਿ 1000 ਦੇ ਵਿੱਚੋਂ ਜੇ 2 ਦਰਜਨ 3 ਦਰਜਨ ਥਾਵਾਂ ਦੇ ਉੱਤੇ ਅਜਿਹੀਆਂ ਘਟਨਾਵਾਂ ਦੀ ਖਬਰਾਂ ਵੀ ਆਈਆਂ ਤਾਂ ਇਹਨੂੰ ਬਹੁਤ ਜ਼ਿਆਦਾ ਹਿੰਸਕ ਘਟਨਾਵਾਂ ਨਹੀਂ ਕਹਿ ਸਕਦੇ। ਠੀਕ ਹੈ, ਅੱਛਾ। ਹਾਂ, ਅੱਜ ਦੀ ਤਰੀਕ 'ਚ ਟੈਕਨੋਲੋਜੀ ਦਾ ਯੁੱਗ ਹੈ। ਤੁਰੰਤ ਫੁਟੇਜ ਆ ਜਾਂਦੀ ਹੈ, ਵੀਡੀਓ ਆ ਜਾਂਦੀ ਹੈ, ਤਸਵੀਰਾਂ ਆ ਜਾਂਦੀਆਂ ਨੇ। ਉਹਦੇ ਨਾਲ ਫਿਰ ਇਹ ਪਹਿਲੂ ਬਹੁਤ ਵੱਡਾ ਲੱਗਦਾ, ਜਦੋਂ ਕਿ ਉਹ ਕੁਝ ਸਕਿੰਟਾਂ, ਕੁਝ ਪਲਾਂ ਲਈ ਹੁੰਦਾ, ਬਾਕੀ ਦਿਨ ਪਰ ਸਾਰਾ ਕੁਝ ਠੀਕ ਹੀ ਚੱਲਿਆ। ਸਹੀ ਹੈ। ਕੁੱਲ ਮਿਲਾ ਕੇ ਪੰਜਾਬ ਅਜੇ ਯੂਪੀ, ਬਿਹਾਰ ਵਾਲੀਆਂ ਚੋਣ ਵਾਲੀ ਸਥਿਤੀਆਂ 'ਚ ਨਹੀਂ ਜਾ ਰਿਹਾ। ਇਹ ਚੰਗਾ ਸ਼ਗਨ ਹੈ। ਪਰ ਜਿੰਨੀਆਂ ਘਟਨਾਵਾਂ ਵਾਪਰੀਆਂ ਜੀ, ਉਹ ਲੋਕਤੰਤਰ ਦੇ ਲਈ ਖਤਰਨਾਕ ਹੈ। ਸਾਡੀ ਚੋਣ ਪ੍ਰਣਾਲੀ ਦੇ ਲਈ ਬਹੁਤ ਖਤਰਨਾਕ ਹੈ। ਜਿਸ ਤਰ੍ਹਾਂ ਸਮਾਣੇ 'ਚ ਜੋ ਕੁਝ ਵਾਪਰਿਆ ਜੀ, ਮਤਲਬ ਲੋਕ ਸਮਰਥਕ, ਭੀੜ, ਇਹ ਤਾਂ ਵਿਗੜੇ। ਪੁਲਿਸ ਕਿਉਂ ਵਿਗੜੇ? ਪੁਲਿਸ ਵੀ ਪੱਥਰਬਾਜ਼ੀ ਕਰ ਰਹੀ ਹੈ, ਲੋਕ ਵੀ ਪੱਥਰਬਾਜ਼ੀ ਕਰ ਰਹੇ ਨੇ ਜੀ। ਸਹੀ ਹੈ। ਤੇ ਲੋਕ ਤਾਂ ਫਿਰ ਇਸ ਪੱਖੋਂ ਵੀ ਕਿਹਾ ਜਾਂਦਾ ਕਿ ਵੀ ਮਾੜਾ ਬੰਦਾ ਕਰੂਗਾ ਕੀ ਜਦੋਂ ਫਿਰ ਧੱਕਾ ਕਰੋਗੇ ਸੀ ਉਹਦੇ ਨਾਲ, ਹੈ ਨਾ। ਤੇ ਪੁਲਿਸ ਕੱਲੀ ਪੱਥਰਬਾਜ਼ੀ ਨਹੀਂ ਕਰਦੀ, ਉਹ ਫਿਰ ਡੰਡੇ ਵੀ ਭਰਾਉਂਦੀ ਹੈ, ਫਿਰ ਉਹ ਫਾਇਰ ਵੀ ਕਰਦੀ ਆ। ਸਹੀ ਹੈ। ਤੇ ਇਹਦਾ ਮਤਲਬ ਸੱਤਾ ਨੇ ਆਪਣਾ ਪੂਰਾ ਦਮਖਮ ਵਰਤਿਆ। ਸੱਤਾਧਾਰੀ ਧਿਰ ਨੇ ਆਪਣਾ ਪੂਰੀ ਤਾਕਤ ਦਾ ਮੁਜ਼ਾਹਰਾ ਕੀਤਾ ਹੈ। ਸਮਾਈ ਕਿਉਂ? ਰਾਏਕੋਟ 'ਚ ਜੋ ਕੁਛ ਹੋਇਆ, ਹੁਣ ਉੱਥੇ ਤਾਂ ਕਹਿੰਦੇ ਜੀ ਕਿ ਕਾਂਗਰਸੀ ਉਮੀਦਵਾਰ ਦੀਆਂ ਲੱਤਾਂ ਬਾਹਾਂ ਹੀ ਤੋੜਤੀਆਂ। ਹੁਣ ਉਹ ਖੂਨ ਨਾਲ ਲਿਬੜਿਆ ਹੋਇਆ ਬੰਦਾ ਮੰਜੇ ਤੇ ਪਿਆ, ਉਹ ਤਸਵੀਰ ਹੀ ਬਹੁਤ
ਸਾਰੀ ਚੋਣ ਦਾ ਹੀ ਦ੍ਰਿਸ਼ ਬਦਲ ਦਿੰਦੀ ਆ। ਸਹੀ ਹੈ, ਬਿਲਕੁਲ। ਕਿਆ ਦੇਖ ਲਓ ਜੀ, ਆਹ ਕੁਛ ਹੈ ਪੰਜਾਬ ਦੇ ਵਿੱਚ ਹੋ ਰਿਹਾ। ਫਿਰ ਬੀਬੀ ਮਾਣੂਕੇ ਵਾਲਾ ਮਾਮਲਾ ਸਾਹਮਣੇ ਆਇਆ, ਹੈ ਨਾ ਜੀ, ਉੱਥੇ ਤਕਰਾਰ ਬਹਿਸ ਹੁੰਦੀ ਨਜ਼ਰ ਆਈ। ਫਿਰ ਵਿਜੇਂਦਰ ਸਿੰਗਲਾ ਤੇ ਉਹ ਹੈ ਨਾ ਬੀਬੀ ਦੇ ਵਿਚਾਲੇ ਮਸਲਾ ਆ ਗਿਆ ਜੀ, ਉਹ ਅੰਦਰ ਚਲਾ ਗਿਆ ਜੀ, ਉਹ ਕਿਵੇਂ ਜਾ ਸਕਦਾ ਅੰਦਰ ਜੀ, ਹੈ ਨਾ, ਨਰਿੰਦਰ ਕੌਰ ਭਰਾਜ ਵਾਲੇ ਮਾਮਲੇ ਤੇ। ਫਿਰ ਮਜੀਠਾ 'ਚ ਜੋ ਕੁਛ ਹੋਇਆ, ਵਿਕਰਮ ਮਜੀਠੀਆ ਦੀ ਤਕਰਾਰ ਬਹਿਸ ਨਜ਼ਰ ਆਉਂਦੀ ਆ। ਫਿਰ ਇਹ ਕਹਿੰਦਾ ਵੀ ਮੈਨੂੰ ਜਾਣ ਨਹੀਂ ਦਿੰਦੇ, ਕਿਉਂਕਿ OSD ਰਿਹਾ ਭਗਵੰਤ ਮਾਨ ਦਾ ਪਹਿਲਾਂ ਓਂਕਾਰ ਸਿੰਘ, ਉਹਨੂੰ ਚੱਕ ਲਿਆ ਪੁਲਿਸ ਨੇ, ਅੱਜ ਕੱਲ ਉਹ BJP ਨਾਲ। ਤੇ ਫਿਰ ਉਹ ਕਹਿੰਦੇ ਜੀ ਮਤਲਬ ਕਿ ਰਵਨੀਤ ਬਿੱਟੂ ਕਹਿੰਦੇ ਮੈਂ ਜਾਣਾ ਜੀ, ਫਿਰ ਬਿੱਟੂ ਨੂੰ ਘੇਰ ਲਿਆ ਉੱਥੇ। ਫਿਰ ਬਿੱਟੂ ਦੀ ਉਹ ਬਹਿਸ ਵੀਡੀਓ ਸਾਰਾ ਕੁਛ। ਸੋ ਇਹ ਸਾਰੀਆਂ ਚੀਜ਼ਾਂ ਦਿਖਾ ਰਹੀਆਂ ਨੇ ਕਿ ਸੱਤਾਧਾਰੀ ਧਿਰ ਨੇ ਵੀ ਉਹੀ ਕੁਛ ਕੀਤਾ ਜੋ ਅਕਾਲੀ, ਕਾਂਗਰਸੀ ਤੇ ਬਾਕੀ ਦਲ ਸੱਤਾ 'ਚ ਰਹਿ ਕੇ ਕਰਦੇ ਆਏ ਨੇ। ਸਹੀ ਹੈ। ਫਰਕ ਸਿਰਫ ਇੰਨਾ ਕਿ ਜਿਉਂ-ਜਿਉਂ ਗਾਂ ਤਾਕਤ ਆਈ ਜਾਂਦੀ ਹੈ, ਤਿਉਂ ਇਹ ਮਾਮਲਾ ਵਧੀ ਜਾਂਦਾ, ਘਟਣ ਦੀ ਬਜਾਏ। ਅਮਨ ਅਮਾਨ ਨਾਲ ਨਿਯਮਾਂ ਦੇ ਤਹਿਤ ਵੋਟਾਂ ਪਾਉਣ ਦੀ ਪ੍ਰਕਿਰਿਆ ਸਾਡੇ ਮੁਕੰਮਲ ਹੁੰਦੀ ਜਾ ਰਹੀ ਆ। ਉਹਦੀ ਥਾਂ ਦੇ ਉੱਤੇ ਹੁਣ ਜ਼ੋਰ ਅਜਮਾਇਸ਼, ਧੱਕਾ, ਆਪਣੀ ਪਹੁੰਚ, ਆਪਣੀ ਅਪਰੋਚ ਉਹ ਹਾਵੀ ਹੁੰਦੀ ਜਾ ਰਹੀ ਆ। ਜੇ MLA ਵੋਟਾਂ ਪੈਣ ਤੋਂ ਪਹਿਲਾਂ ਇਹ ਜਨਤਕ ਸਟੇਜਾਂ ਤੋਂ ਕਹਿਣ ਲੱਗ ਜਾਣ ਕਿ ਅਸੀਂ ਕੁੰਡੀ ਲਾ ਕੇ ਜਿੱਤ ਲੈਣਾ, ਸਹੀ ਹੈ, ਫਿਰ ਇਹਦਾ ਮਤਲਬ ਸਪਸ਼ਟ ਹੈ ਕਿ ਤੁਸੀਂ ਵੋਟਾਂ ਪਾਉਣ ਦੀ ਵੀ ਲੋੜ ਕੀ ਹੈ, ਫਿਰ ਤਾਂ ਨਾਮਜ਼ਦ ਕਰ ਲਿਆ ਕਰੋ। ਜਿਵੇਂ ਕੁਝ ਬੰਦੇ ਕਹਿੰਦੇ ਆ ਨਾ ਕਿ ਫਿਰ ਭਾਈ ਫਾਇਦਾ ਕੀ, ਸਰਕਾਰ ਆਪਣੇ ਬੰਦੇ ਭੇਜਿਆ ਕਰਕੇ ਆਹੀ ਤੁਹਾਡੇ MC ਹੋਣਗੇ। ਸਹੀ ਹੈ, ਬਿਲਕੁਲ, ਤੁਹਾਡੇ MLA ਆਹੀ ਹੋਣਗੇ, ਹੈ ਨਾ। ਜਦੋਂ ਅਸੀਂ ਪਾਰਟੀਆਂ ਦੇ ਵਿੱਚ ਪਾਰਟੀ ਦੀ ਬਜਾਏ, ਸਰਕਾਰਾਂ 'ਚ ਸਰਕਾਰ ਦੀ ਬਜਾਏ, ਭਗਵੰਤ ਮਾਨ ਦੀ ਸਰਕਾਰ, ਨਰਿੰਦਰ ਮੋਦੀ ਦੀ ਸਰਕਾਰ, ਸੋ ਫਿਰ ਉਹ ਵਰਤਾਰਾ ਇਹਨਾਂ ਚੋਣਾਂ 'ਚ ਵੀ ਦ੍ਰਿਸ਼ ਦੂਗਾ। ਸੋ ਬੇਸ਼ੱਕ 64% ਦੇ ਲਗਭਗ 63.94% ਦੀ ਲਗਭਗ ਪੋਲਿੰਗ ਹੋਈ ਹੈ, ਤੇ 2 ਦਰਜਨ ਦੇ ਕਰੀਬ, 3 ਦਰਜਨ ਦੇ ਕਰੀਬ ਹਿੰਸਕ ਘਟਨਾਵਾਂ ਮੋਟੀਆਂ-ਮੋਟੀਆਂ ਜਿਹੜੀਆਂ ਛੋਟੀਆਂ-ਮੋਟੀਆਂ ਝੜਪਾਂ ਤਾਂ ਕਈ ਥਾਵਾਂ ਤੇ ਹੋਈਆਂ, ਹੈ ਨਾ, ਪਰ ਕੁੱਲ ਮਿਲਾ ਕੇ ਜਿਹੜੀਆਂ ਵੱਡੀਆਂ ਘਟਨਾਵਾਂ ਸਾਹਮਣੇ ਵਿੱਚੋਂ 2 ਦਰਜਨ ਤੋਂ ਲੈ ਕੇ 3 ਦਰਜਨ ਦੇ ਦਰਮਿਆਨ ਨੇ। ਪਰ ਇਹ ਸਹੀ ਨਹੀਂ ਹੈਗਾ ਵਰਤਾਰਾ, ਜਿੱਧਰ ਨੂੰ ਅਸੀਂ ਜਾ ਰਹੇ ਹਾਂ ਇਹ ਵਰਤਾਰਾ ਸਹੀ ਨਹੀਂ ਹੈਗਾ। ਔਰ ਮੈਂ ਪਹਿਲਾਂ ਵੀ ਗੱਲ ਕਰਦਾ ਰਿਹਾ ਕਿ ਸੱਤਾਧਾਰੀ ਧਿਰ ਆਪਣੀ ਤਾਕਤ ਦੇ ਦਮ ਤੇ ਚੋਣਾਂ ਤਾਂ ਲੁੱਟ ਲੂਗੀ ਜੀ। ਸਹੀ ਹੈ, ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਚਲਦੀ ਚੋਣ ਦੇ ਦਰਮਿਆਨ ਮੀਡੀਆ ਨਾਲ ਗੱਲਬਾਤ ਕਰਦੇ ਆ, ਕਹਿੰਦੇ ਆ ਕਿ ਵਿਧਾਨ ਸਭਾ ਚੋਣਾਂ ਦੇ ਵਿੱਚ 1 ਅੱਧੀ ਸੀਟ ਆਉਣੀ ਆ ਪਠਾਨਕੋਟ ਵਾਲੇ ਪਾਸਿਓਂ BJP ਨੂੰ, ਕਾਂਗਰਸ 9 ਤੇ ਸਿਮਟ ਜਾਣੀ ਆ, ਅਕਾਲੀ ਦਲ ਦਾ ਖਾਤਾ ਹੀ ਨਹੀਂ ਖੁੱਲਣਾ, ਅਸੀਂ ਆ ਰਹੇ ਹਾਂ। ਠੀਕ ਹੈ, ਮਤਲਬ ਇਹ ਲਿਖ ਕੇ ਦੇਣਾ ਇੱਕ ਚੈਨਲ ਤੇ, ਉਹ ਡਰਾਮਾ ਜਿਹੜਾ ਕਿ ਕੇਜਰੀਵਾਲ ਕਰਦੇ ਸੀ, ਹੁਣ ਭਗਵੰਤ ਮਾਨ ਡਾਇਰੈਕਟ ਕਰ ਰਹੇ ਨੇ ਨਾ ਉਹ। ਸੋ ਇਸ ਲਈ ਇਹ ਚੋਣਾਂ ਨੂੰ ਪ੍ਰਭਾਵਿਤ ਕਰਨ ਵਾਲਾ ਨਹੀਂ ਹੈ ਜੀ। ਸਹੀ ਹੈ, ਇਹ ਚੋਣਾਂ ਤੇ ਅਸਰ ਪਾਉਣ ਵਾਲੀ ਗੱਲ ਨਹੀਂ। ਠੀਕ ਹੈ, ਤੁਸੀਂ ਰਾਜਨੀਤਿਕ ਬੰਦੇ ਹੋ, ਪਰ ਕਦੇ ਮੁੱਖ ਮੰਤਰੀ ਵੀ ਬਣ ਲਓ ਕਿ ਪਾਰਟੀ ਦੇ ਪ੍ਰਚਾਰਕ ਤੇ ਬੁਲਾਰੇ ਬਣ ਕੇ ਵਿਚਰਨਾ। ਸਹੀ ਹੈ, ਇਹੀ ਗੱਲ ਲੋਕ ਨਰਿੰਦਰ ਮੋਦੀ ਲਈ ਕਹਿੰਦੇ ਨੇ। ਸੋ ਇਸ ਵਰਤਾਰੇ 'ਚ ਫਿਰ ਤੁਸੀਂ ਨਿਰਪੱਖ ਚੋਣ ਦੀ ਉਮੀਦ ਕਿਵੇਂ ਕਰੋਗੇ? ਨਹੀਂ ਹੋ ਸਕਦੀ। ਇਸ ਲਈ ਚੋਣਾਂ ਹੋ ਗਈਆਂ, ਨਤੀਜੇ ਆਉਣਗੇ। ਮੈਨੂੰ ਤਾਂ ਇਹ ਫਿਕਰ ਇਹ ਹੈ ਕਿ 26 ਨੂੰ ਘੱਟ ਕਿਤੇ 29 ਨੂੰ ਵੱਧ ਖਿਲਾਰਾ ਨਾ ਪੈ ਜਾਵੇ, ਅਜੇ ਤਾਂ ਗਿਣਤੀ ਤੇ ਖੇਲ ਵੱਡਾ ਨਾ ਹੋ ਜਾਵੇ ਕੋਈ ਜੀ। ਸੋ ਇਸ ਲਈ ਇਸ ਚੋਣਾਂ 'ਚ ਜਿੰਨਾ ਧੱਕਾ ਸੱਤਾਧਾਰੀ ਧਿਰ ਕਰੂਗੀ, ਉਹਨਾਂ ਨੂੰ ਵਿਧਾਨ ਸਭਾ ਚੋਣਾਂ 'ਚ ਨੁਕਸਾਨ ਹੋਊਗਾ ਜੀ। ਬਿਲਕੁਲ, ਨਾਲੇ ਪਿਛਲੀਆਂ ਸਰਕਾਰਾਂ, ਪਿਛਲੀਆਂ ਪਾਰਟੀਆਂ ਦੇ ਨਾਲ ਇਹ ਚੀਜ਼ਾਂ ਵਾਪਰੀਆਂ ਨੇ ਵੀ ਤੁਸੀਂ ਕਿਸੇ ਵੀ ਥਾਂ ਦੇ ਉੱਤੋਂ ਮੰਨ ਲਓ ਕਿਸੇ ਵੀ ਚੋਣ ਦੇ ਵਿੱਚ ਮੰਨ ਲਓ ਸਰਪੰਚੀ 'ਚ ਤੁਸੀਂ ਲੋਕਾਂ ਨਾਲ ਧੱਕਾ ਕਰ ਲਿਆ, ਕਿ ਉਦੋਂ ਬਾਅਦ ਲਿਖ ਕੇ ਦੇ ਦਿੰਦੇ ਲੋਕ ਵੀ MLA 'ਚ ਵੋਟਾਂ ਤੁਹਾਨੂੰ ਹੀ ਪਾਵਾਂਗੇ, ਸਰਕਾਰ ਤੁਹਾਡੀ ਬਣਾਵਾਂਗੇ। ਜੇ ਧੱਕੇ ਨਾਲ ਹੀ ਕੰਮ ਚੱਲਦਾ ਹੁੰਦਾ ਤੇ ਬਾਦਲਾਂ ਦੀ ਸਰਕਾਰ ਹੀ ਨਾ ਟੁੱਟਦੀ, ਜਾਂ ਕਾਂਗਰਸ ਨੂੰ ਕੌਣ ਸੱਤਾ ਤੋਂ ਬਾਹਰ ਕਰਦਾ। ਕੱਲ ਵਾਲੀ ਚੋਣ 'ਚ ਕੁਝ ਚੀਜ਼ਾਂ ਸਾਫ਼ ਹੋਈਆਂ ਨੇ। ਇਹ ਜਿੰਨੀਆਂ ਘਟਨਾਵਾਂ ਦਾ ਆਪਾਂ ਜ਼ਿਕਰ ਕਰ ਰਹੇ ਹਾਂ ਜੀ, ਇਹਨਾਂ 'ਚੋਂ 99.9% ਦੀ ਟਕਰਾਅ ਸੱਤਾਧਾਰੀ ਧਿਰ ਦਾ ਕਾਂਗਰਸ ਤੇ ਅਕਾਲੀਆਂ ਨਾਲੇ ਹੋਇਆ। ਇਹਦਾ ਮਤਲਬ ਜਿਹੜਾ ਉਹ ਨਰੇਟਿਵ ਸਿਰਜਣ ਦੀ ਕੋਸ਼ਿਸ਼ ਕਰ ਰਹੇ ਨੇ, BJP ਆ ਗਈ, BJP ਖੜ ਗਈ, BJP ਲੜ ਗਈ, ਜਾਂ ਤਾਂ BJP ਵਾਲੇ ਫਿਰ ਇਹ ਸੋਚ ਰਹੇ ਨੇ ਕਿ ਲੰਬੀ ਰੇਸ ਦੇ ਵਿੱਚ ਪੰਗਾ ਲਵਾਂਗੇ, ਹੁਣ ਕਾਹਨੂੰ ਜ਼ੋਰ ਲਾਉਣਾ ਜੀ, ਹੈ ਨਾ। ਪਰ ਜਿਹੜਾ ਟਕਰਾਅ ਹੋਇਆ ਜ਼ਿਆਦਾਤਰ ਕਾਂਗਰਸੀਆਂ ਨਾਲ ਹੋਇਆ ਜਾਂ ਅਕਾਲੀਆਂ ਨਾਲ। ਜੇ ਸਰਕਾਰ ਨੂੰ ਮੂਹਰੇ ਤੋਂ ਹੋ ਕੇ ਟੱਕਰੇ ਨੇ ਤਾਂ ਅਕਾਲੀ ਤੇ ਕਾਂਗਰਸੀ ਟੱਕਰੇ ਨੇ। ਕੀ ਵਿਧਾਨ ਸਭਾ ਚੋਣਾਂ ਦੇ ਵਿੱਚ ਇਹਨਾਂ ਨਾਲੇ ਮੁਕਾਬਲਾ ਹੋਊਗਾ? ਫਿਰ ਇਹਨੂੰ ਇਸ ਨਜ਼ਰੀਏ ਤੋਂ ਵੀ ਦੇਖਿਆ ਜਾਣਾ, ਇਹ ਵੀ ਪਹਿਲੀ ਸਮਝਣ ਵਾਲੀ ਲੋੜ ਹੈ ਜੀ। ਬਿਲਕੁਲ ਬਿਲਕੁਲ। ਤੇ ਉਧਰ ED ਨੇ ਕਹਿੰਦੇ ਆਮ ਆਦਮੀ ਪਾਰਟੀ ਦੇ ਜਿਹੜੇ ਵਿਧਾਇਕ ਨੇ ਰਮਨ ਅਰੋੜਾ, ਉਹਨਾਂ ਨੂੰ ਸੰਮਣ ਭੇਜਤਾ ਜੀ। ਦੇਖੋ, ED ਤਾਂ ਆਪਣਾ ਕੰਮ ਕਰਦੀ ਤੁਰੀ ਆ ਰਹੀ ਹੈ। ਵੈਸੇ ਪੰਜਾਬ ਦੀ ਵਿਧਾਨ ਸਭਾ 'ਚ ਗੱਲ ਹੋਈ ਸੀ ਕਿ
ਸਾਰੇ ਰੋੜਿਆਂ ਦੇ ਫੜੇ ਜਾਣਗੇ ਜੀ, ਆਹ ਹੋਊਗਾ ਜੀ, ਹਨਾ। ਉਹਨਾਂ ਚੋਂ ਇੱਕ ਤਾਂ ਸੰਜੀਵ ਅਰੋੜਾ ਅੰਦਰ ਹੈ, ਤੇ ਉਹਦਾ ਤਾਂ ਫਿਕਰ ਵੀ ਪਿਆ ਹੋਇਆ ਸਾਡੀ ਸਰਕਾਰ ਨੂੰ ਕਿ ਉਹ ਪਤਾ ਨਹੀਂ ਕਿਹਦੇ ਰਾਜ ਨਾ ਖੋਲ ਦੇਵੇ, ਕਿਹਦੇ ਨਾਂ ਨਾ ਉਗਲ ਦੇਵੇ। ਸਹੀ ਬਿਲਕੁਲ। ਉੱਧਰ ਮਤਲਬ ਕਿ ਇਹ ਹੁਣ ਦੂਸਰਾ ਨਾਮ ਆ ਗਿਆ ਫਿਰ ਰਮਨ ਅਰੋੜੇ ਦਾ ਜੀ। ਇਹ ਤੋਂ ਪਹਿਲਾਂ ਜਦੋਂ ਝੋਲੇ ਗਿਰੇ ਸੀ, ਉੱਪਰੋਂ ਗਿਰੇ ਸੀ, ਉਦੋਂ ਬਾਅਦ ਪ੍ਰੈਸ ਨੋਟ ਆਇਆ ਸੀ ਈਡੀ ਦਾ, ਉਹਦੇ ਪ੍ਰੈਸ ਨੋਟ ਦੇ ਵਿੱਚ ਅਮਨ ਅਰੋੜੇ ਦਾ ਵੀ ਜ਼ਿਕਰ ਸੀ। ਸੋ ਇਸ ਲਈ ਇਹ ਸਥਿਤੀ ਕਿੱਧਰ ਨੂੰ ਜਾਊਗੀ ਇਹ ਤਾਂ ਅਜੇ ਕਹਿਣਾ ਜਲਦਬਾਜ਼ੀ ਹੋਏਗਾ। ਪਰ ਜੀ ਰਮਨ ਅਰੋੜਾ ਤੇ ਈਡੀ ਦੀ ਕਾਰਵਾਈ ਨੂੰ ਹੋ ਸਕਦਾ ਹੈ ਕਿ ਸੱਤਾਧਾਰੀ ਤੇ ਆਮ ਆਦਮੀ ਪਾਰਟੀ ਅੰਦਰੋਂ ਖੁਸ਼ ਹੋ ਕੇ ਲਵੇ ਕਿ ਚੱਲ ਵਧੀਆ ਹੈ, ਸਾਡੇ ਨਾਲ ਇਹਦਾ 36 ਦਾ ਅੰਕੜਾ ਸੀ, ਹੋ ਜਾਣ ਦੋ ਕਾਰਵਾਈ। ਰਮਨ ਅਰੋੜਾ ਦੇ ਉੱਤੇ ਭ੍ਰਿਸ਼ਟਾਚਾਰ ਦਾ ਮਾਮਲਾ ਹੈ ਤੇ ਉਹ ਮਾਮਲਾ ਖੁਦ ਪੰਜਾਬ ਪੁਲਿਸ ਨੇ ਉਸ ਨੂੰ ਗਾਹਾਂ ਵਧਾਇਆ, FIR ਹੋਈ, ਵਿਜੀਲੈਂਸ ਦੇ ਰਡਾਰ ਤੇ ਰਿਹਾ, ਫੜਿਆ ਗਿਆ, ਸਾਰਾ ਕੁਝ ਹੋਇਆ। ਫਿਰ ਇਹ ਜੀ ਅਸੀਂ ਭਰੋਸੇ ਦਾ ਵੋਟ ਜਿੱਤਣਾ ਜੀ, ਆਪ ਹੀ ਲਿਆਏ ਭਰੋਸਗੀ ਮਤਾ, ਉਸ ਦਿਨ ਫਿਰ ਉਹਨੂੰ ਫਿਰ ਸਿਕਿਉਰਿਟੀ ਦੇ ਦਿਓ ਜੀ, ਉਹਦੀ ਬੱਲੇ ਬੱਲੇ ਕਰਾ ਦਿਓ ਜੀ, ਲੱਗੇ ਕਿ ਵੀ ਸਾਡੇ ਨਾਲ ਆ, ਚਲੋ, ਹੈ ਨਾ। ਉਸ ਤੋਂ ਬਾਅਦ ਫਿਰ ਇੱਕ ਧਾਰਮਿਕ ਸਮਾਗਮ ਨੂੰ ਲੈ ਕੇ ਫਿਰ ਵਿਗੜ ਗਈ ਜੀ। ਸੋ ਸਰਕਾਰ ਨਾਲ ਇਹਦਾ ਰਿਸ਼ਤਾ ਸਹੀ ਨਹੀਂ ਹੈ ਇਸ ਸਮੇਂ। ਪਰ ਇਹ ਉਹ ਵਿਅਕਤੀ ਹੈ ਜਿਹਦੇ ਬਾਰੇ ਇਹ ਪ੍ਰਚਲਿਤ ਬਹੁਤ ਹੋ ਗਿਆ ਸੀ ਕਿ ਜਦੋਂ ਭਗਵੰਤ ਮਾਨ ਹੋਰਾਂ ਦਾ ਪਰਿਵਾਰ ਜਲੰਧਰ ਰਹਿਣ ਗਿਆ ਤਾਂ ਪਰਿਵਾਰ ਦੇ ਲਈ ਇਹੀ ਤਾਰਨਹਾਰ ਸੀ, ਤੇ ਲੋਕ ਤਾਂ ਉੱਧਰ ਵੀ ਕਨੈਕਸ਼ਨ ਜੋੜਦੇ ਨੇ ਵੀ ਕਿ ਲੈਣ ਦੇਣ ਦਾ ਹਿਸਾਬ ਕਿਤਾਬ ਉੱਥੇ ਤੱਕ ਹੁੰਦਾ ਰਿਹਾ। ਇਹ ਜਲੰਧਰ ਚ ਆਮ ਚਰਚਾਵਾਂ ਸੀ। ਸਹੀ ਹੈ। ਹੁਣ ਇਸ ਲਈ ਜੇ ਸੱਤਾਧਾਰੀ ਧਿਰ ਨੂੰ, ਆਮ ਆਦਮੀ ਪਾਰਟੀ ਨੂੰ ਇਹ ਲੱਗਦਾ ਕਿ ਵਧੀਆ ਹੈ ਨਾ, ਇਹਦੇ ਪ੍ਰਤਾਸੀ ਵੀ ਕਾਰਵਾਈ ਕੀਤੀ ਹੋਈ ਵਿਜੀਲੈਂਸ ਨੇ, ਫਿਰ ਕਿਉਂ ਜੇ ਈਡੀ ਨੇ ਕਰ ਲਈ, ਚੰਗੀ ਉਹ ਗੱਲ ਹੈ। ਤਾਂ ਕਿਤੇ ਇਹ ਨਾ ਹੋਵੇ ਕਿ ਇਹ ਛੇਤੀ ਮਾਮਲਾ ਉੱਥੇ ਤੱਕ ਪਹੁੰਚ ਜਾਵੇ ਜਿਹੜਾ ਮਾਮਲਾ ਸੰਜੀਵ ਅਰੋੜਾ ਦੇ ਰਾਹੀਂ ਪਹੁੰਚਣ ਨੂੰ ਫਿਰਦੇ ਨੇ। ਸਹੀ ਹੈ। ਕੀ ਇਹ ਬੜੇ ਘਰਾਂ ਦੀਆਂ ਪੌੜੀਆਂ ਚੜਾਊਗਾ ਕਈਆਂ ਹੋਰ ਨੂੰ? ਸੋ ਇਸ ਲਈ ਇਸ ਨੂੰ ਇੰਨੇ ਹਲਕੇ ਚ ਲੈਣ ਦੀ ਲੋੜ ਨਹੀਂ। ਦੂਏ ਪਾਸੇ ਰੀਅਲ ਐਸਟੇਟ ਦੀ ਕੱਲ ਇੱਕ ਨਾਮੀ ਗ੍ਰਾਮੀ ਕੰਪਨੀ ਦੇ ਉੱਤੇ ਹੈ ਨਾ ਈਡੀ ਨੇ ਰੇਡ ਕੀਤੀ ਹੈ। ਰੇਡ ਵੀ ਇੱਕ ਥਾਂ ਨਹੀਂ, 6-7 ਟਿਕਾਣੇ ਤੇ ਚੰਡੀਗੜ੍ਹ ਚ ਵੀ ਹੈ, ਜੀਰਕਪੁਰ ਵੀ ਹੈ, ਮੋਹਾਲੀ ਵੀ ਹੈ, ਕਈ ਥਾਵਾਂ ਦੇ ਉੱਤੇ ਜਿੱਥੇ ਜਿੱਥੇ ਉਹਨਾਂ ਦੇ ਕਾਰੋਬਾਰ ਚੱਲਦੇ ਨੇ ਜੀ। ਉਹ ਕਹਿੰਦੇ ਵੀ ਜ਼ਮੀਨ ਦਾ ਸੌਦਾ ਹੀ ਇੱਕ ਪਾਰਟਨਰ ਨੂੰ ਬਾਹਰ ਰੱਖ ਕੇ ਕਰ ਲਿਆ, ਤੇ ਵੀ ਅਰਬਾਂ ਖਰਬਾਂ ਦੇ ਸੌਦੇ ਹੋਣ ਤੇ ਉਹ ਕੱਲਾ ਤਹਿਸੀਲਦਾਰ ਦਾ ਹੀ ਨਾਮ ਵਿੱਚ ਪਾ ਕੇ ਸਰ ਜੂਗਾ। ਇੰਨੀ ਹਿੰਮਤ ਹੋ ਜਾਂਦੀ ਹੈ ਤਹਿਸੀਲਦਾਰਾਂ ਦੀ। ਸਹੀ ਹੈ, ਸਹੀ ਕਿ ਹਾਂ ਇਕੱਲਾ ਹੀ ਬੰਦਾ ਕਰਾ ਦੇਵੇ ਕਿ ਇਹਨਾਂ ਤਿੰਨਾਂ ਦੇ ਨਾਂ ਕਰ ਦੋ, ਚੌਥਾ ਪਾਰਟਨਰ ਨੂੰ ਛੱਡ ਲਓ ਜੀ, ਏਡਾ ਬੜਾ ਰਿਸਕ ਤਹਿਸੀਲਦਾਰ ਇਕੱਲਾ ਹੀ ਲੈ ਜਾਊਗਾ। ਇਹਦਾ ਮਤਲਬ ਕੋਈ ਹੋਰ ਵੱਡੀ ਮਿਲੀ ਭੁਗਤਾਂ ਵੀ ਹੋਣਗੀਆਂ। ਹੁਣ ਈਡੀ ਉੱਤੇ ਵੀ ਸਾਰੀ ਜਾਂਚ ਪੜਤਾਲ ਕਰ ਰਹੀ ਹੈ, ਤੇ ਉਹ ਜਾਂਚ ਪੜਤਾਲ ਕਹਿੰਦੇ ਜੀ ਇਹ ਕੰਪਨੀ ਪੁਰਾਣੇ ਇੱਕ ਅਕਾਲੀ ਲੀਡਰ ਦੇ ਬਹੁਤ ਨੇੜੇ ਰਹੀ ਹੈ ਜੀ, ਉਹਨਾਂ ਦੀ ਖਾਸਮ ਖਾਸ ਦੀ ਹੈ। ਪਰ ਹੁਣ ਸੱਤਾਧਾਰੀ ਧਿਰ ਦੇ ਵਿੱਚ ਵੀ ਜਿਹਨਾਂ ਦੇ ਪ੍ਰੋਜੈਕਟ ਪਲ ਫੁੱਲ ਰਹੇ ਨੇ, ਇਹਦਾ ਮਤਲਬ ਹੁਣ ਵੀ ਕਿਤੇ ਕਨੈਕਸ਼ਨ ਜੁੜੂਗਾ। ਸੋ ਚਿੰਤਾ ਇਸ ਗੱਲ ਦੀ ਵੀ ਵਧਾ ਦਿੱਤੀ ਹੈ, ਖਾਸ ਕਰਕੇ ਜਿਹੜੇ ਪੁਰਾਣੇ ਛਾਪੇ ਪਏ ਨੇ 9ਵੀਂ ਮੰਜ਼ਿਲ ਵਾਲੇ, ਉਹ ਸਾਰਾ ਕੁਝ। ਉਸ ਤੋਂ ਬਾਅਦ ਗਵਾਂਡਾ ਰਡਾਰ ਤੇ ਆਈ ਹੈ, CLU ਵਾਲਾ ਮਾਮਲਾ ਆਇਆ ਹੈ ਨਾ। ਇਹਨਾਂ ਸਾਰੀਆਂ ਸਥਿਤੀਆਂ ਨੇ ਚਿੰਤਾ ਵਧਾਈ ਹੋਈ ਹੈ। ਇੱਧਰ ਤਾਂ ਛਾਪੇ ਨੇ, ਰਮਨ ਅਰੋੜਾ ਨੂੰ ਨਾ ਛਾਪਾ ਮਾਰਿਆ ਜੇ, ਨਾ ਉਹਨੂੰ ਪੇਸ਼ ਹੋਣ ਨੂੰ ਕਿਹਾ। ਉਹਨੂੰ ਕਿਹਾ ਕਿ ਤੇਰੇ ਖਿਲਾਫ ਆਹ ਕੰਪਲੇਂਟਾਂ ਨੇ, ਆਹ ਦਸਤਾਵੇਜ਼ ਸਾਨੂੰ ਚਾਹੀਦੇ ਨੇ, ਲਿਆ ਕੇ ਦੇ ਦੇ। ਕਿਉਂਕਿ ਹੁਣ ਮਨੀ ਲਾਂਡਰਿੰਗ ਦਾ ਮਾਮਲਾ ਕੱਲਾ ਵਿਦੇਸ਼ੀ ਪੈਸੇ ਨਾਲ ਹੀ ਨਹੀਂ, ਠੀਕ ਹੈ, ਪੂਰੇ ਵਾਲੇ ਪੈਸੇ ਦੇ ਨਾਲ ਵੀ ਜੁੜ ਕੇ ਆਉਂਦਾ। ਸੋ ਇਸ ਲਈ ਇਹਨੂੰ ਮਨੀ ਲਾਂਡਰਿੰਗ ਦੇ ਮਾਮਲੇ ਵਜੋਂ ਵੇਖਿਆ ਜਾ ਰਿਹਾ ਕਿ ਅਜੇ ਦਸਤਾਵੇਜ਼ ਮੰਗੇ ਨੇ, ਉਹ ਦਸਤਾਵੇਜ਼ ਦੇ ਆਧਾਰ ਤੇ ਪਤਾ ਨਹੀਂ ਕਿਹਨੂੰ ਤਲਬ ਕਰ ਲਿਆ ਜਾਵੇ, ਕੱਲੇ ਰਮਨ ਅਰੋੜਾ ਨੂੰ ਨਾ ਛੱਡ ਕੇ। ਸੋ ਇਸ ਲਈ ਇਹ ਚਿੰਤਾ ਆਮ ਆਦਮੀ ਪਾਰਟੀ ਲਈ ਵੱਡੀ ਹੁੰਦੀ ਜਾ ਰਹੀ ਹੈ। ਔਰ ਠੀਕ ਹੈ, ਈਡੀ ਦੀ ਵਰਤੋਂ ਜਾਂ ਕੇਂਦਰੀ ਏਜੰਸੀਆਂ ਦੀ ਵਰਤੋਂ ਲਗਾਤਾਰ ਸੱਤਾਧਾਰੀ ਧਿਰਾਂ ਨੇ ਉੱਥੇ ਜ਼ਿਆਦਾ ਕੀਤੀ ਹੈ ਜਿੱਥੇ ਜਿੱਥੇ ਚੋਣਾਂ ਹੁੰਦੀਆਂ ਨੇ। ਇਸ ਲਈ ਇਹ ਪੰਜਾਬ ਦੇ ਵਿੱਚ ਇਹ ਵਰਤਾਰਾ 2027 ਦੀਆਂ ਚੋਣਾਂ ਤੱਕ ਤੁਸੀਂ ਦੇਖੋਗੇ। ਪਰ ਜੇ ਚੋਰ ਨੂੰ ਮੋਰੀ ਹੈ ਤਾਂ ਹੀ ਇਹ ਐਂਟਰੀ ਹੋ ਰਹੀ ਹੈ। ਇਹਨਾਂ ਨੂੰ ਸਮਝਣ ਦੀ ਵੀ ਲੋੜ ਹੈ ਨਾ। ਜੇ ਤੁਸੀਂ ਪਾਕ ਸਾਹਿਬ ਹੋਵੋ ਤਾਂ ਤੁਹਾਡੀ ਢਾਲ ਤਾਂ ਲੋਕ ਬਣ ਜਾਣ, ਤੇ ਲੋਕ ਕਿਉਂ ਨਹੀਂ ਕਹਿ ਰਹੇ ਕਿ ਹਾਂ ਕੇਂਦਰ ਧੱਕਾ ਕਰਿਆ ਵੀ ਕੀ ਕਰੇ? ਲੋਕਾਂ ਨੂੰ ਲੱਗਦਾ ਕਿ ਇਹਨਾਂ ਨੇ ਕੀਤਾ ਹੋਊਗਾ ਜੀ ਤਾਂ ਵੱਧ ਰਹੇ ਨੇ। ਸੋ ਇਹ ਜਿਹੀਆਂ ਖੇਲਾ ਹੁੰਦੇ ਆ, ਤੁਸੀਂ ਅਜੇ ਲੰਬਾ ਦੇਖੋਗੇ, ਇਹਦੇ ਵਿੱਚ ਕਈ ਹੋਰ ਫਸਣਗੇ ਅਜੇ। ਜੀ ਅਗਲੀ ਗੱਲ ਕਰਕੇ ਸ਼ਰਮਾ ਜੀ, ਆਪਾਂ ਡੇਰਾ ਸਿਰਸਾ ਮੁਖੀ ਦੀ ਆਪਾਂ ਹਰ ਵਾਰ ਇਹ ਗੱਲ ਕਰਦੇ ਹੁੰਦੇ ਹਾਂ ਵੀ ਸਰਕਾਰਾਂ ਦੀ ਮਿਹਰਬਾਨੀ ਸਦਕਾ ਡੇਰਾ ਸਿਰਸਾ ਮੁਖੀ ਕੁਝ ਸਮੇਂ ਬਾਅਦ ਹੀ ਬਾਹਰ ਆ ਜਾਂਦਾ। ਹੁਣ ਕਹਿੰਦੇ 16ਵੀਂ ਵਾਰ ਜਿਹੜਾ ਡੇਰਾ ਸਿਰਸਾ ਮੁਖੀ ਹੈ ਪੈਰੋਲ ਤੇ ਬਾਹਰ ਆਇਆ, ਫਰਲੋਂ ਤੇ ਬਾਹਰ ਆਇਆ ਜੀ। ਪ੍ਰਵੀਨ ਜੀ ਇਹ ਸਾਲ 2026 ਦਾ 5ਵਾਂ ਮਹੀਨਾ ਅਜੇ ਮੁੱਕਣਾ ਹੈ, ਔਰ ਇਹਨਾਂ ਹੀ 5 ਮਹੀਨਿਆਂ ਚ ਦੂਜੀ ਵਾਰ ਫਰਲੋ ਹੈ ਜੀ। ਸਹੀ ਹੈ। ਜਨਵਰੀ ਚ 40 ਦਿਨਾਂ ਦੀ ਫਰਲੋ ਮਿਲੀ ਸੀ ਜੀ, ਜਿਹੜੀ ਫਰਵਰੀ ਚ ਮੁੱਕੀ ਜਾ ਕੇ, ਤੇ ਮਾਰਚ ਅਪ੍ਰੈਲ ਲੰਘਿਆ, ਮਈ ਚ ਫੇਰ ਬਾਹਰ।
ਮਤਲਬ ਸਜ਼ਾ ਬਾਹਰ ਰਹਿਣ ਦੀ ਮਿਲੀ ਹੋਈ ਹੈ ਕਿ ਅੰਦਰ ਰਹਿਣ ਦੀ ਮਿਲੀ ਹੋਈ ਹੈ। ਔਰ ਤੁਸੀਂ ਲਗਭਗ ਚੈੱਕ ਕਰਕੇ ਦੇਖ ਲਓ 2020 ਤੋਂ ਬਾਅਦ ਹਰ ਸਾਲ ਜਨਵਰੀ ਚ ਲਗਭਗ ਬਾਬੇ ਨੂੰ ਪੈਰੋਲ ਮਿਲਦੀ ਹੈ। ਠੀਕ ਹੈ। ਫਿਰ ਗੱਭੇ ਜਾ ਕੇ ਜੁਲਾਈ ਅਗਸਤ ਚ ਫਿਰ ਮਿਲ ਜਾਂਦੀ ਹੈ। ਫਿਰ ਅਕਤੂਬਰ ਨਵੰਬਰ ਦੇ ਨੇੜੇ ਫਿਰ ਮਿਲ ਜਾਂਦੀ ਹੈ। ਇਹ 3 ਵਾਰ ਚੱਲ ਰਹੀ ਹੈ। ਪਿਛਲੀ ਵਾਰ ਚੌਥੀ ਵਾਰ ਪਤਾ ਨਹੀਂ ਕਿਉਂ ਨਹੀਂ ਮਿਲੀ, 4 ਵਾਰ ਦੀ ਸੰਭਾਵਨਾ ਬਣ ਗਈ ਸੀ, ਇਸ ਵਾਰ ਫਿਰ 4 ਬਣਦੀ ਦਿਖ ਰਹੀ ਹੈ। ਤੁਸੀਂ ਇੱਥੋਂ ਹੀ ਅੰਦਾਜ਼ਾ ਲਾ ਲਓ ਕਿ 2017 ਦੇ ਵਿੱਚ ਸਜ਼ਾ ਹੁੰਦੀ ਹੈ ਡੇਰਾ ਸਿਰਸਾ ਮੁਖੀ ਨੂੰ। ਹਾਂਜੀ, ਠੀਕ ਹੈ ਜੀ। ਬਲਾਤਕਾਰ ਦਾ ਮਾਮਲਾ, ਕਤਲ ਦਾ ਮਾਮਲਾ ਹੈ ਨਾ। ਫਿਰ ਆ ਜੀ ਸੁਪਰੀਮ ਕੋਰਟ ਤੋਂ ਇੱਕ ਚ ਬਰੀ ਹੋ ਗਏ ਜੀ, ਪਰ ਆ ਬਲਾਤਕਾਰੀ ਵਾਲੇ ਮਾਮਲੇ ਚ ਅਜੇ ਵੀ ਸਜ਼ਾ ਹੈ ਜੀ। 2017 ਤੋਂ 2026 ਤੱਕ 2026 ਦਾ ਵੀ ਅਜੇ 5ਵਾਂ ਮਹੀਨਾ, ਇਸ ਸਮੇਂ ਤੱਕ 16 ਵਾਰ ਪੈਰੋਲ। ਚਲੋ ਆਪਾਂ 17 ਛੱਡ ਲੈਂਦੇ ਆ, 18 ਛੱਡ ਲੈਂਦੇ, 19 ਛੱਡ ਲੈਂਦੇ ਆ, 20 ਚ ਜਾ ਕੇ ਪਹਿਲੀ ਵਾਰ ਮਿਲਦੀ ਆ। ਠੀਕ ਹੈ। 20 ਚ ਇੱਕ ਦਿਨ ਦੀ ਪੈਰੋਲ ਮਿਲਦੀ ਆ ਮਾਂ ਨੂੰ ਮਿਲਣ ਦੇ ਲਈ। 21 ਦੇ ਵਿੱਚ 12 ਘੰਟਿਆਂ ਦੀ ਪੈਰੋਲ ਮਿਲਦੀ ਆ ਮਾਂ ਨੂੰ ਮਿਲਣ ਦੇ ਲਈ। ਉਹ ਤੋਂ ਬਾਅਦ ਖੇਲਾ ਸ਼ੁਰੂ ਹੁੰਦਾ। ਸਹੀ ਹੈ। 22, 23, 24, 25 ਤੇ 26 ਵੀ ਅਜੇ ਪੂਰਾ ਨਹੀਂ। ਜੀ ਜੀ। ਮਤਲਬ 4.5 ਸਾਲਾਂ ਚ 14 ਵਾਰ ਹੈ। ਤੇ 2020 ਤੋਂ ਲੈ ਕੇ 2026 ਤੱਕ 16 ਵਾਰ ਹੈ। ਆ ਲੋ ਮੇਰੇ ਕੋਲ ਡਾਟਾ ਪਿਆ ਸਾਰਾ। 24 ਅਕਤੂਬਰ 2020 ਜੀ, ਇੱਕ ਦਿਨ ਦੀ ਪੈਰੋਲ। 21 ਮਈ 2021 12 ਘੰਟਿਆਂ ਦੀ ਪੈਰੋਲ। ਤੇ ਲਓ ਜੀ ਫੇਰ ਖੇਡ ਸ਼ੁਰੂ ਹੁੰਦਾ। 7 ਫਰਵਰੀ 2022 21 ਦਿਨਾਂ ਦੀ ਪੈਰੋਲ। ਜੂਨ 2022 30 ਦਿਨਾਂ ਦੀ ਪੈਰੋਲ। ਅਕਤੂਬਰ 2022 40 ਦਿਨਾਂ ਦੀ ਪੈਰੋਲ। 2022 ਚ 3 ਵਾਰ ਪੈਰੋਲ ਮਿਲ ਗਈ। ਠੀਕ ਹੈ। ਫਰਵਰੀ ਚ, ਜੂਨ ਚ, ਅਕਤੂਬਰ ਚ। ਉਹ ਤੋਂ ਬਾਅਦ ਜੀ 21 ਜਨਵਰੀ 2023 2023 ਦੇ ਜਨਵਰੀ ਚ 40 ਦਿਨਾਂ ਦੀ ਪੈਰੋਲ ਮਿਲ ਗਈ। ਜੁਲਾਈ ਚ ਫੇਰ ਮਿਲ ਗਈ। 20 ਜੁਲਾਈ 2023 30 ਦਿਨਾਂ ਦੀ ਪੈਰੋਲ ਫਿਰ ਮਿਲ ਗਈ। ਨਵੰਬਰ 2023 21 ਦਿਨਾਂ ਦੀ ਪੈਰੋਲ ਫਿਰ ਮਿਲ ਗਈ ਜੀ। ਜਨਵਰੀ ਚ, ਜੁਲਾਈ ਚ, ਨਵੰਬਰ ਚ ਫਿਰ ਪੈਰੋਲ ਮਿਲ ਗਈ। ਲਓ ਜੀ ਇਹ ਆ ਗਿਆ ਜੀ। ਫਿਰ ਹੁਣ 2023 2023 ਦੇ ਵਿੱਚ ਜਨਵਰੀ ਚ, ਜੁਲਾਈ ਚ, ਨਵੰਬਰ ਚ। 2024 ਜਨਵਰੀ ਚ, ਅਗਸਤ ਚ, ਅਕਤੂਬਰ ਚ। 2024 ਦੇ ਵਿੱਚ ਜਨਵਰੀ ਚ 50 ਦਿਨਾਂ ਦੀ, ਅਗਸਤ ਦੇ ਵਿੱਚ ਫਿਰ ਮਿਲ ਗਈ 21 ਦਿਨਾਂ ਦੀ, ਤੇ ਅਕਤੂਬਰ ਦੇ ਵਿੱਚ ਫਿਰ ਮਿਲ ਗਈ 20 ਦਿਨਾਂ ਦੀ ਜੀ। 24 ਤੋਂ ਬਾਅਦ 25 ਚੜਿਆ, 28 ਜਨਵਰੀ ਨੂੰ ਫਿਰ ਮਿਲ ਗਈ 30 ਦਿਨਾਂ ਦੀ ਪੈਰੋਲ। ਤੇ ਉਹ ਤੋਂ ਬਾਅਦ ਜੀ 9 ਅਪ੍ਰੈਲ ਨੂੰ ਫਿਰ ਮਿਲ ਗਈ 21 ਦਿਨਾਂ ਦੀ। ਅਗਸਤ ਚ ਫਿਰ ਮਿਲ ਗਈ 50 ਦਿਨਾਂ ਦੀ। ਇੱਥੇ ਸੀਗਾ ਕਿ ਵੀ ਅਗਸਤ ਤੋਂ ਬਾਅਦ ਇੱਕ ਵਾਰ ਹੋਰ ਮਿਲ ਸਕਦੀ ਹੈ ਅਜੇ। ਸੋ ਫਿਰ 2026 ਚੜਿਆ, 3 ਜਨਵਰੀ 2026 ਨੂੰ 40 ਦਿਨਾਂ ਦੀ। ਤੇ ਹੁਣ ਆਪਾਂ ਅਕਸਰ ਅੱਗੇ ਵੀ ਗੱਲਾਂ ਕਰਦੇ ਆਏ ਆ ਕਿ 16 ਵਾਰ ਚੋਂ 13-14 ਵਾਰ ਦੀ ਪੈਰੋਲ ਕਿਸੇ ਨਾ ਕਿਸੇ ਚੋਣ ਨਾਲ ਜੁੜ ਕੇ, ਖਾਸ ਕਰ ਪੰਜਾਬ ਹਰਿਆਣਾ ਵਾਲੀ ਤੱਕ ਬਿਲਕੁਲ ਜੁੜਦੀਆਂ ਰਹੀਆਂ। ਤੇ ਜਿੱਦਣ ਨਗਰ ਨਿਗਮ, ਨਗਰ ਕੌਂਸਲ ਦੀਆਂ ਵੋਟਾਂ ਬਣਨ ਸੀ, ਉਦੋਂ ਸਵੇਰੇ ਜੇਲ੍ਹ ਤੋਂ ਬਾਹਰ ਆ ਡੇਰਾ ਸਿਰਸਾ ਮੁਖੀ। ਸਹੀ ਹੈ। ਆ ਫਿਰ 30 ਦਿਨਾਂ ਦੀ ਪੈਰੋਲ। ਸੋ ਇਸ ਲਈ ਹੁਣ ਇਹ ਬਾਬੇ ਤੇ ਮਿਹਰਬਾਨੀ ਆ ਸਰਕਾਰ ਦੀ ਕਿ ਸਰਕਾਰ ਤੇ ਮਿਹਰਬਾਨੀ ਆ ਬਾਬੇ ਦੀ? ਕੌਣ ਕਿਹਦੇ ਤੇ ਮਿਹਰਬਾਨੀਆਂ ਕਰ ਰਿਹਾ? ਇਹ ਤਾਂ ਅੰਦਾਜ਼ਾ ਆਪਣੇ ਆਪੇ ਲੱਗਦਾ ਕਿ ਉਹਦਾ ਕਿੰਨਾ ਫਾਇਦਾ, ਕਿੰਨਾ ਨਫਾ, ਕਿਹਦਾ ਨੁਕਸਾਨ ਕਿਹਨੂੰ ਹੁੰਦਾ ਰੱਬ ਜਾਣੇ। ਪਰ ਇਹ ਖੇਲਾ ਜਾਰੀ ਆ। ਆਪਾਂ ਪੂਰੇ ਭਾਰਤ ਦੀ, ਆਪਾਂ ਸਾਰੀਆਂ ਜੇਲ੍ਹਾਂ ਦੀ ਗੱਲ ਨਹੀਂ ਕਰਦੇ। ਸਿਨੈਰੀਓ ਜੇਲ੍ਹ ਜਿਹਦੇ ਵਿੱਚ ਡੇਰਾ ਸਿਰਸਾ ਮੁਖੀ ਗੁਰਮੀਤ ਸਿੰਘ ਰਾਮ ਰਹੀਮ ਬੰਦ ਹੈ, ਉਸ ਜੇਲ੍ਹ ਦਾ ਹੀ 2017 ਤੋਂ ਲੈ ਕੇ 2026 ਤੱਕ ਦਾ ਰਿਕਾਰਡ ਕਢਾ ਕੇ ਦੇਖ ਲਓ ਕਿ ਜਿਹੜਾ ਸਧਾਰਨ ਕਿਸੇ ਕੇਸ 'ਚ ਵੀ ਬੰਦ ਹੈ ਕਿ ਉਹਨੂੰ 4 ਵਾਰ ਵੀ ਪੈਰੋਲ ਮਿਲੀ ਹੈ। ਸਹੀ ਹੈ, ਬਿਲਕੁਲ ਸਹੀ ਹੈ। ਬਲਾਤਕਾਰ, ਕਤਲ ਵਾਲਿਆਂ ਨੂੰ ਤਾਂ ਇੱਕ ਪਾਸੇ ਰੱਖ ਲਓ ਸੀ। ਜਿਹੜਾ ਇਹਦੇ ਨਾਲੋਂ ਵੱਧ ਉਮਰ ਵਾਲਾ ਹੈ ਕਿ ਉਹਨੂੰ ਕਦੇ ਏਦਾਂ ਪੈਰੋਲ ਮਿਲੀ ਆ? ਜਿਹੜਾ ਇਹਦੇ ਨਾਲੋਂ ਵੱਧ ਹਾਊ ਹੈ ਉੱਥੇ ਅੰਦਰ, ਉਹਦਾ ਰਿਕਾਰਡ ਬੋਲਦਾ ਹੋਵੇ ਕਿ ਇਹਦੀ ਨੇਚਰ ਵਧੀਆ, ਇਹਦਾ ਵਿਵਹਾਰ ਵਧੀਆ, ਇਹਦਾ ਕੰਮਕਾਰ ਵਧੀਆ ਹੈ ਨਾ, ਉਹਨੂੰ ਕਦੇ ਪੈਰੋਲ ਮਿਲੀ ਹੋਵੇ? ਰਿਕਾਰਡ ਚੈੱਕ ਕਰਕੇ ਦੇਖ ਲਓ, ਇੱਕੋ ਜੇਲ੍ਹ 'ਚ ਚੈੱਕ ਕਰਕੇ ਦੇਖ ਲਓ, ਪੂਰੇ ਭਾਰਤ ਦਾ ਛੱਡੋ ਜੀ। ਸਹੀ ਹੈ। ਸੋ ਇਸ ਲਈ ਜਨਾਬ, ਜਿਨ੍ਹਾਂ ਦਾ ਨਾਤਾ ਉੱਪਰ ਜੁੜ ਜਾਂਦਾ ਨਾ ਤਖਤ ਨਾਲ, ਉਹਨਾਂ ਲਈ ਜੇਲ੍ਹਾਂ ਵੀ ਮਹਿਲ ਵਰਗੀ ਹੁੰਦੀਆਂ। ਫਿਰ ਇਸ ਲਈ ਅੰਦਰ ਬਾਹਰ ਕੋਈ ਫਰਕ ਨਹੀਂ। ਬਿਲਕੁਲ ਸਹੀ ਹੈ ਜੀ। ਉਹ ਕਦੇ ਟੂਲ ਬਣੋ, ਕੰਮ ਕਰੋ ਤੇ ਮੌਜਾਂ ਕਰੋ, ਕਹਿੰਦੇ ਅਸੀਂ ਤੁਹਾਡੇ ਤੋਂ ਕੀ ਲੈਣਾ, ਸਾਨੂੰ ਕੋਈ ਕਾਨੂੰਨ ਨਾਲ ਜਾਂ ਲੋਕਾਂ ਦੀ ਰਾਏ ਨਾਲ ਥੋੜੋ ਆ, ਸਾਨੂੰ ਤਾਂ ਸਾਡੇ ਕੰਮ ਨਾਲ ਹੈ। ਅਗਲੀ ਗੱਲ ਕਰੀਏ, ਕਈ ਵਾਰੀ ਤੁਸੀਂ ਪੰਜਾਬ ਸਰਕਾਰ ਤੇ ਆਪਾਂ ਜਦੋਂ SGPC ਦੀ ਗੱਲ ਕਰਦੇ ਹਾਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਗੱਲ ਕਰਦੇ ਹਾਂ,
ਤੁਸੀਂ ਬਹੁਤ ਵਾਰ ਇਹ ਗੱਲ ਕਹੀ ਹੈ ਵੀ ਸਰਕਾਰ ਦੇ ਸਿੱਧੇ ਦਖਲਅੰਦਾਜ਼ੀ ਦੇ ਰਾਹ ਖੁੱਲ ਰਹੇ ਨੇ। ਖਬਰ ਜਿਹੜੀ ਹੈ ਅਗਲੀ ਜਿਹਦੀ ਆਪਾਂ ਚਰਚਾ ਕਰਨ ਜਾ ਰਹੇ ਹਾਂ, ਤਫਸੀਲ ਨਾਲ ਦੱਸਿਓ ਕਿ ਹੁਣ ਵਾਕਈ ਪੰਜਾਬ ਸਰਕਾਰ ਐਸਜੀਪੀਸੀ ਦੇ ਖਾਤੇ ਵੀ ਫਰੋਲਣ ਲੱਗ ਗਈ ਹੈ ਜੀ? ਦੇਖੋ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖ ਕੌਮ ਦੀ ਸਿਰਮੌਰ ਸੰਸਥਾ ਹੈ ਜੀ। ਪਰ ਆਪਾਂ ਅੱਗੇ ਵੀ ਗੱਲ ਕਰਦੇ ਆਏ ਹਾਂ ਕਿ ਸ਼੍ਰੋਮਣੀ ਕਮੇਟੀ ਦੇ ਚੁਣੇ ਨੁਮਾਇੰਦਿਆਂ ਦੇ ਵਿੱਚ ਲੱਖ ਖਾਮੀਆਂ ਹੋਣਗੀਆਂ। ਉਹਨਾਂ ਬੰਦਿਆਂ ਨੂੰ ਬਦਲਣ ਦੀ ਲੋੜ ਹੈ, ਉਹਨਾਂ ਦੀ ਥਾਂ ਤੇ ਸੁਹਿਰਦ ਮੈਂਬਰਾਂ ਨੂੰ ਲਿਆਉਣ ਦੀ ਲੋੜ ਹੈ। ਪਰ ਜੇ ਅਸੀਂ ਸੰਸਥਾ ਹੀ ਮਾਰ ਬੈਠੇ ਜੀ, ਫਿਰ ਤਾਂ ਘੱਟ ਗਿਣਤੀ ਵਿਰੋਧੀ ਤਾਕਤਾਂ ਹੋਰ ਮਜ਼ਬੂਤ ਹੋ ਕੇ ਆ ਜਾਣਗੀਆਂ। ਉਹਨਾਂ ਨੂੰ ਅਸੀਂ ਆਪ ਸਪੇਸ ਦੇ ਰਹੇ ਹਾਂ ਕਿ ਆਜੋ ਸੰਭੋ ਸਾਰਾ ਕੁਝ। ਸਹੀ ਹੈ। ਤੇ ਜੇ ਅਸੀਂ ਪਹਿਲਾਂ ਕਹਿੰਦੇ ਹਾਂ ਕਿ ਮਸੰਦਾਂ ਦਾ ਰਾਜ ਮਸਾਂ ਛਡਾਇਆ, ਤੇ ਹੁਣ ਅਸੀਂ ਕਹਿੰਦੇ ਹਾਂ ਜੀ ਕਿ ਸਾਡੇ ਆਪਣੀ ਉੱਥੇ ਮਸੰਦ ਬਣ ਕੇ ਬੈਠੇ ਨੇ, ਪਰ ਉਹਨਾਂ ਨੂੰ ਹਟਾਉਣ ਦੇ ਚੱਕਰ 'ਚ ਕਿਤੇ ਅਸੀਂ ਇਹ ਨਾ ਹੋਵੇ ਕਿ ਅਸੀਂ ਸਿੱਧੀ ਉਹ ਤਾਕਤ ਨਵੇਂ ਔਰੰਗਜ਼ੇਬਾਂ ਨੂੰ ਦੇ ਬੈਠੀਏ। ਸਹੀ ਹੈ। ਸੋ ਇਸ ਲਈ ਇਹ ਬਹੁਤ ਫਿਕਰਮੰਦੀ ਵਾਲੀ ਸਥਿਤੀ ਹੈ ਐਸਜੀਪੀਸੀ ਨੂੰ ਲੈ ਕੇ। ਜੀ ਜੀ। ਸਿਰਫ ਸੁਖਬੀਰ ਬਾਦਲ ਵਾਲਾ ਮਸਲਾ ਨਹੀਂ ਗਾ। ਮਸਲਾ ਸੰਸਥਾ ਦੇ ਅਸਾਸਿਆਂ ਦੇ ਉੱਤੇ ਕੰਟਰੋਲ ਦਾ ਹੈ। ਔਰ ਜਿਹੜੀ ਕੋਸ਼ਿਸ਼ ਕੇਂਦਰ ਜਾਂ ਬੀਜੇਪੀ ਲਗਾਤਾਰ ਕਰਦੀ ਆ ਰਹੀ ਹੈ, ਇਸ ਤੋਂ ਪਹਿਲਾਂ ਕਿਸੇ ਸਮੇਂ ਕੈਪਟਨ ਦੇ ਸਮੇਂ ਵੀ ਕੋਸ਼ਿਸ਼ਾਂ ਹੋਈਆਂ, ਜਦੋਂ ਟੋੜਾ ਸਾਹਿਬ ਅੱਡ ਹੋਏ ਕਿ ਕੈਪਟਨ ਨੇ ਵੀ ਕਿਹਾ ਲੈ ਵੀ ਆਪਾਂ ਵੀ ਕਰ ਲਈਏ ਖੇਲਾ। ਪਰ ਅੱਜ ਸਵਾਲ ਇਹ ਖੜਾ ਹੈ ਕਿ ਜੇ ਕੇਂਦਰ ਕੰਟਰੋਲ ਕਰਨਾ ਚਾਹੁੰਦਾ ਹੈ, ਕੀ ਉਹ ਹੁਣ ਬਾਇਆ ਭਗਵੰਤ ਮਾਨ ਕੰਟਰੋਲ ਕਰਨ ਦੀ ਕੋਸ਼ਿਸ਼ ਵੀ ਹੈ? ਤੁਸੀਂ ਇੱਥੋਂ ਅੰਦਾਜ਼ੇ ਲਾਓ ਕਿ ਤਾਜ਼ਾ ਮਾਮਲਿਆਂ 'ਚ ਸਰਕਾਰ ਬਣਨ ਤੋਂ ਬਾਅਦ ਚੈਨਲ ਵਾਲਾ ਰੇੜਕਾ ਆਇਆ। ਸਹੀ ਹੈ ਕਿ ਜੀ ਗੁਰਬਾਣੀ ਦੇ ਪ੍ਰਸਾਰਣ ਦਾ। ਜੇ ਨੀਅਤ ਸ਼੍ਰੋਮਣੀ ਕਮੇਟੀ ਜਾਂ ਅਕਾਲੀ ਦਲ ਬਾਦਲ ਦੀ ਇੰਨੀ ਸਪਸ਼ਟ ਹੁੰਦੀ ਤਾਂ ਅੱਜ ਐਸਜੀਪੀਸੀ ਦਾ ਆਪਣਾ ਚੈਨਲ ਖੜਾ ਹੁੰਦਾ ਤੇ ਉਲਟਾ ਚੌਖੀ ਆਮਦਨ ਐਸਜੀਪੀਸੀ ਨੂੰ ਆ ਰਹੀ ਹੁੰਦੀ। ਸਹੀ ਹੈ, ਬਿਲਕੁਲ ਜੀ। ਤੁਸੀਂ ਤਾਂ ਆਪਣਾ ਸੋਸ਼ਲ ਮੀਡੀਆ ਚੈਨਲ ਵੀ ਉੱਡਾ ਉਸ ਪੱਧਰ ਦਾ ਨਹੀਂ ਕਰ ਸਕੇ ਅਜੇ ਤੱਕ ਜੋ ਕਰ ਸਕਦੇ ਹੋ। ਤੇ ਇਹਦਾ ਮਤਲਬ ਤੁਸੀਂ ਆਪ ਕਿਸੇ ਇੱਕ ਘਰ ਨੂੰ, ਇੱਕ ਘਰਾਣੇ ਨੂੰ, ਇੱਕ ਧਿਰ ਨੂੰ ਫਾਇਦਾ ਦੇ ਰਹੇ ਹੋ ਤੇ ਰਾਜਨੀਤਿਕ ਧਿਰਾਂ ਲਈ ਸਪੇਸ ਛੱਡ ਰਹੇ ਹੋ ਤੁਸੀਂ ਆਪ। ਤਾਂ ਹੀ ਤੁਹਾਡੇ ਖਿਲਾਫ ਕੋਈ ਬੋਲਦਾ ਨਾ, ਟਕਰਾਅ ਉੱਥੋਂ ਵੀ ਸ਼ੁਰੂ ਹੁੰਦਾ ਰਿਹਾ। ਇਸ ਟਕਰਾਅ ਨੂੰ ਵੱਡੇ ਰੂਪ 'ਚ ਦੇਖਿਆ ਗਿਆ ਜਦੋਂ 328 ਲਾਪਤਾ ਪਾਵਨ ਸਰੂਪਾਂ ਦੇ ਮਾਮਲੇ ਦੇ ਵਿੱਚ FIR ਰੋਕ ਕੇ ਕਾਰਵਾਈ ਪਾਉਣ ਤੱਕ ਦੀ ਕਵਾਇਦ ਗਈ, ਸਿੱਟ ਬਣ ਗਈ ਤੇ ਮੁੱਖ ਮੰਤਰੀ ਨੇ ਐਲਾਨ ਤਾਂ ਲਓ ਜੀ ਸਾਨੂੰ ਇੰਨੇ ਸਰੂਪ ਤਾਂ ਲੱਭ ਗਏ। ਉਹ ਬੇਸ਼ੱਕ ਪੁੱਠਾ ਪੈ ਗਿਆ ਸਰਕਾਰ ਨੂੰ ਜੀ ਜੀ, ਤੇ ਨਹੀਂ ਤਾਂ ਉੱਥੇ ਵੀ ਸੱਤਾਧਾਰੀ ਧਿਰ ਹਾਵੀ ਸੀ ਐਸਜੀਪੀਸੀ ਦੇ ਉੱਤੇ, ਕਿਉਂਕਿ ਕੋਤਾਹੀਆਂ ਗਲਤੀਆਂ ਕੀਤੀਆਂ ਹੋਈਆਂ ਸੀ ਤੁਸੀਂ ਕਿ ਤੁਸੀਂ ਰਿਕਾਰਡ ਦਰੁਸਤ ਨਹੀਂ ਰੱਖ ਸਕੇ, ਤੁਸੀਂ ਆਪਣੇ ਆਪ ਨੂੰ ਸਹੀ ਨਹੀਂ ਰੱਖ ਸਕੇ, ਤੁਸੀਂ ਆਪਣੇ ਚਹੇਤਿਆਂ ਨੂੰ, ਆਪਣੇ ਉੱਪਰ ਵਾਲੇ ਆਕਾਮ ਨੂੰ ਖੁਸ਼ ਕਰਨ ਦੇ ਚੱਕਰ 'ਚ ਖੇਲਾ ਕਰਦੇ ਰਹੇ। ਫਿਰ ਮਾਮਲਾ ਹੋਰ ਵੱਡਾ ਹੋਇਆ ਆ ਕੇ ਜਦੋਂ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਐਕਟ 2026 ਬਣਿਆ। ਬਣਨ ਤੋਂ ਬਾਅਦ ਇੱਕ ਵਾਰ ਤਾਂ ਐਸਜੀਪੀਸੀ ਦੇ ਪ੍ਰਧਾਨ ਨੇ ਸਵਾਗਤ ਵੀ ਕਰਤਾ ਸੀ। ਜੀ ਸਹੀ ਹੈ। ਫਿਰ ਜਦੋਂ ਪੜ੍ਹ ਲਿਖ ਕੇ ਸਮਝ ਆਈ ਕਿ ਤਾਂ ਗਿਆ ਸਾਰਾ ਕੁਝ ਸਾਡੇ ਹੱਥੋਂ, ਫਿਰ ਦੂਜੇ ਪਾਸੇ ਹੋ ਗਏ। ਫਿਰ ਜਥੇਦਾਰ ਸਾਹਿਬ ਕਹਿੰਦੇ ਕਿ ਜੀ ਜਥੇਦਾਰ ਸਾਹਿਬ ਤੁਸੀਂ ਬਣੋ ਢਾਲ ਹੁਣ ਸਾਡੀ। ਫਿਰ ਕਹਿੰਦੀ ਕੁਲਦੀਪ ਸਿੰਘ ਗੜਗਾਜੇ ਹੋਰਾਂ ਨੂੰ ਢਾਲ ਬਣਾ ਕੇ ਕਿਹਾ ਜੀ ਨਹੀਂ ਜੀ ਆਜੋ ਸਪੀਕਰ ਸਾਹਿਬ ਜੀ। ਆ ਗਏ ਸਪੀਕਰ ਸਾਹਿਬ। ਸਪੀਕਰ ਸਾਹਿਬ ਕਰਾਓ ਸੋਧ। ਉਹ ਕਹਿੰਦਾ ਜੀ ਮੈਂ ਤਾਂ ਸਰਕਾਰ ਨੂੰ ਦੱਸ ਸਕਦਾ, ਮੈਂ ਦੱਸਤਾ ਜੀ, ਬਸ ਮੇਰਾ ਕੰਮ ਤਾਂ ਇੰਨਾ ਹੀ ਸੀ, ਆ ਚੱਕੋ ਚਿੱਠੀ ਮੇਰੀ। ਚਿੱਠੀ ਭੇਜਤੀ ਉਹਨਾਂ ਨੇ। ਇੱਧਰ ਜਥੇਦਾਰ ਸਾਹਿਬ ਤੇ ਪ੍ਰਧਾਨ ਸਾਹਿਬ ਬੁਲਾ ਕੇ ਬੈਠ ਕੇ ਇੱਕ ਥਾਂ ਤੇ ਲਿਆਓ ਜੀ ਰਾਜਪਾਲ ਸਾਹਿਬ ਤੁਸੀਂ ਉਹ ਕਰ ਦਿਓ ਕੁਛ। ਰਾਜਪਾਲ ਕਹਿੰਦਾ ਅੱਛਾ ਮੈਨੂੰ ਹੁਣ ਸਮਝ ਆਈ, ਮੈਂ ਬੁਲਾ ਕੇ ਬਈ ਉਹ ਸਭ ਨੂੰ ਪਤਾ ਕਿ ਰਾਜਪਾਲ ਨੇ ਆਪਣੀ ਮਰਜ਼ੀ ਨਾਲ ਕਾਨੂੰਨ ਥੋੜਾ ਬਣਾਇਆ, ਉਹ ਵੀ ਦਿੱਲੀ ਵਾਲਿਆਂ ਦੇ ਕਹੇ ਤੇ ਬਣਿਆ। ਸਹੀ ਹੈ, ਬਿਲਕੁਲ। ਤੇ ਹੁਣ ਜੇ ਉਹਨੇ ਸੋਧਾਂ ਲਈ ਤਲਬ ਵੀ ਕਰਨਾ ਹੋਊਗਾ ਤਾਂ ਦਿੱਲੀ ਵਾਲਿਆਂ ਦੇ ਕਹੇ ਤੇ ਹੀ ਹੋਊਗਾ। ਬਿਲਕੁਲ। ਪਰ ਕੌਮ ਦੇ ਵਿੱਚ ਇਸ ਪਹਿਲੂ ਨੂੰ ਲੈ ਕੇ, ਖਾਸ ਕਰ ਬੇਅਦਬੀ ਰੋਕੂ ਐਕਟ ਨੂੰ ਲੈ ਕੇ ਵੰਡੀਆਂ ਪੈ ਚੁੱਕੀਆਂ। ਇੱਕ ਤੇ ਰੋਹ ਜਿਹੜੀ ਬਾਦਲ ਵਾਲੇ ਪਾਸੇ ਖੜੀ ਹੈ ਜੀ, ਜਿਹੜੀ ਕਹਿੰਦੀ ਹੈ ਠੀਕ ਹੈ ਵੀ ਸੌਦਾ ਕਰਾ ਲਓ। ਇੱਕ ਤੇ ਰੋਹ ਜਿਹੜੀ ਕਹਿੰਦੀ ਨਾ ਵੀ ਸਰਕਾਰ ਨੇ ਤਾਂ ਕਮਾਲ ਕਰਤਾ। ਇੱਕ ਤੇ ਰੋਹ ਜਿਹੜੀ ਕਹਿੰਦੀ ਕਿ 2008 'ਚ ਜਿਹੜੀ ਗਲਤੀ ਬਾਦਲਾਂ ਨੇ ਕੀਤੀ ਸੀ ਉਸੇ ਗੱਲ ਨੂੰ ਅੱਗੇ ਤੋਰਿਆ ਇਹਨਾਂ ਨੇ, ਗਲਤੀ ਥੋੜੀ ਵੱਡੀ ਹੋਈ ਵੀ ਹੈ, ਇਹ ਤਾਂ ਸਾਰਾ ਕੁਝ ਖਤਮ ਹੋਣਾ ਚਾਹੀਦਾ, ਕੰਟਰੋਲ ਕਮੇਟੀਆਂ ਕੋਲੇ ਰਹਿਣਾ ਚਾਹੀਦਾ। ਸਹੀ ਹੈ, ਬਿਲਕੁਲ। ਪਰ ਉਹਦੇ ਲਈ ਕਮੇਟੀ ਦੀ ਚੋਣ ਤਾਂ ਹੋਵੇ। ਜਦੋਂ ਲੰਮਾ ਸਮਾਂ ਕਮੇਟੀ ਦੀ ਚੋਣ ਨਹੀਂ ਹੋਣੀ ਤਾਂ ਪਰਿਵਾਰਕ ਪਾਰਟੀ ਬਣ ਕੇ ਰਹਿ ਜਾਂਦੀ ਹੈ ਫਿਰ ਕਮੇਟੀ ਵੀ। ਬਿਲਕੁਲ। ਸੋ ਇਸ ਲਈ ਹੁਣ ਸਥਿਤੀ ਇੱਥੇ ਖੜੀ ਆ ਕਿ ਇੱਧਰੋਂ ਦਬਾਅ ਬਣ ਰਿਹਾ ਕਿ ਵੀ ਲਿਆਓ, ਤੁਸੀਂ ਸੋਧ ਕਰਕੇ ਲਿਆਓ, ਨਹੀਂ ਤਾਂ ਸਾਨੂੰ ਮਨਜ਼ੂਰ ਨਹੀਂ।
ਉਹਦੇ ਦਬਾਅ ਚੋਂ ਨਿਕਲਣ ਦੇ ਲਈ ਲਾਪਤਾ ਪਾਵਨ ਸਰੂਪਾਂ ਵਾਲੇ ਮਾਮਲੇ ਜਿਹੜੀ ਸਿੱਟ ਬਣੀ ਸੀ ਉਸ ਨੂੰ ਫਿਰ ਐਕਟਿਵ ਕੀਤਾ ਜਾ ਰਿਹਾ। ਸਹੀ ਹੈ। ਪਹਿਲਾਂ ਤਾਂ ਐਸਜੀਪੀਸੀ ਨੇ ਉਹ ਸਿੱਟ ਨੂੰ ਵੀ ਮੰਨਣ ਇਨਕਾਰ ਕਰਤਾ ਸੀ। ਫਿਰ ਜੱਜਰ ਸਾਹਿਬ ਦੇ ਕਹੇ ਤੇ ਕਹਿੰਦੇ ਠੀਕ ਹੈ ਜੀ ਅਸੀਂ ਰਿਕਾਰਡ ਦੇ ਦਾਂਗੇ। ਉਹ ਰਿਕਾਰਡ ਲੈਣ ਲਈ ਦਫ਼ਤਰ ਆਉਣ ਲੱਗ ਪਏ, ਗੱਲਬਾਤ ਤੁਰ ਪਈ। ਪਰ ਜਦੋਂ 328 ਸਰੂਪਾਂ ਦਾ ਮੁੱਖ ਮੰਤਰੀ ਨੇ ਐਲਾਨ ਕੀਤਾ ਮਾਘੀ ਮੇਲੇ ਤੇ, ਉਹ ਪੁੱਠਾ ਪੈ ਗਿਆ। ਸਰਕਾਰ ਨੂੰ ਮਿੰਨਤਾਂ ਕਰਨੀਆਂ ਪਈਆਂ, ਮਾਫੀ ਮੰਗ ਕੇ ਭੱਜੇ, ਉਹ ਤੋਂ ਮਾਮਲਾ ਠੰਡਾ ਹੋ ਗਿਆ। ਸਹੀ ਹੈ, ਬਿਲਕੁਲ। ਪਰ ਹੁਣ ਜਦੋਂ ਸੋਧ ਵਾਲੇ ਮਾਮਲੇ 'ਚ ਸਰਕਾਰ ਤੇ ਦਬਾਅ ਬਣ ਰਿਹਾ ਤਾਂ ਸਰਕਾਰ ਵਾਪਸ ਐਸਜੀਪੀਸੀ ਤੇ ਦਬਾਅ ਬਣਾਉਣ ਲਈ ਇਸ ਕਿਲੇ ਤੇ ਆ ਕਿ ਲਿਆਓ ਜੀ ਤੁਹਾਡੇ ਤਾਂ ਲੈਣ ਦੇਣ 'ਚ ਗੜਬੜ ਹੈ। ਜਿੱਥੇ ਇਹਨਾਂ ਦੇ ਬੈਂਕ ਦੇ ਖਾਤੇ ਨੇ ਉੱਥੇ ਤੱਕ ਕਹਿੰਦੇ ਪੁਲਿਸ ਪਹੁੰਚ ਰਹੀ ਆ। ਉਹ ਕਹਿੰਦੇ ਲਿਆਓ ਜੀ ਅਸੀਂ ਹਿਸਾਬ ਕਿਤਾਬ ਜਾਚਣਾ ਇਹਨਾਂ ਦੇ ਖਾਤਿਆਂ ਦਾ। ਤੇ ਐਸਜੀਪੀਸੀ ਪ੍ਰਧਾਨ ਕਹਿੰਦੇ ਦੇਖ ਲਓ ਜੀ, ਮੈਂ ਤਾਂ ਪਹਿਲਾਂ ਹੀ ਕਹਿੰਦਾ ਸੀ ਕਿ ਤਾਂ ਦਖਲ ਦੇਣਗੇ ਜੀ, ਤਾਂ ਹੁਣ ਖਾਤੇ ਫਰੋਲਣ ਆ ਗਏ। ਲੋਕ ਕਹਿੰਦੇ ਵੀ ਜੇ ਸੰਗਤ 'ਚ ਖੁੱਲਾ ਕੰਮ ਤਾਂ ਦੱਸ ਲਓ, ਫਿਰ ਤੁਹਾਨੂੰ ਡਰ ਕਾਹਦਾ। ਉਹ ਕਹਿੰਦੇ ਵੀ ਅਸੀਂ ਤਾਂ ਆਡਿਟ ਕਰਾਉਨੇ ਆ, ਅਸੀਂ ਹਰ ਸਾਲ ਬਜਟ ਪੇਸ਼ ਕਰਦੇ ਹਾਂ, ਸਾਡਾ ਤਾਂ ਬਜਟ ਛਪ ਕੇ ਆਉਂਦਾ, ਫਿਰ ਬੈਂਕਾਂ ਦੇ ਖਾਤਿਆਂ 'ਚ ਜਾਣ ਦੀ ਕੀ ਲੋੜ ਹੈ ਜੀ, ਇਹਨਾਂ ਨੂੰ ਬਜਟ ਦੇਖ ਲਓ ਸਾਰਾ ਕੁਝ। ਸਹੀ ਹੈ। ਹੁਣ ਸ਼੍ਰੋਮਣੀ ਕਮੇਟੀ ਆਪਣਾ ਇਜਲਾਸ ਵੀ ਬੁਲਾ ਰਹੀ ਆ, ਵੱਡੀ ਇਕੱਤਰਤਾ ਵੀ ਸੱਦ ਰਹੀ ਆ। ਉਹ ਬੇਅਦਬੀ ਰੋਕੂ ਵਾਲੇ ਮਾਮਲੇ ਤੇ ਵੀ ਆ, ਹੋ ਸਕਦਾ ਉਹਦੇ ਵਿੱਚ ਆਹ ਮਾਮਲਾ ਵੀ ਆ ਜਾਵੇ ਜੀ। ਹੁਣ ਇਹ ਟਕਰਾਅ ਵੱਡਾ ਹੋਊਗਾ ਬਿਲਕੁਲ ਕਿ ਇੱਕ ਦੂਏ ਤੇ ਦਬਾਅ ਬਣਾ ਕੇ ਦੋਵਾਂ ਨੂੰ ਪਿੱਛੇ ਹਟਾ ਦਿੱਤਾ ਜਾਊਗਾ। ਉਹ ਕਹਿਣਗੇ ਠੀਕ ਆ ਅਸੀਂ ਸੌਦਾ ਨਹੀਂ ਕਰਾਉਂਦੇ, ਸਾਡੇ ਖਾਤੇ ਨਾ ਫਰੋਲੋ। ਪਰ ਸਵਾਲ ਤਾਂ ਇਹ ਕਿ ਜੇ ਉਹ ਐਕਟ ਪੂਰਨ ਰੂਪ 'ਚ ਲਾਗੂ ਹੁੰਦਾ ਹੈ ਜੀ, ਫਿਰ ਤਾਂ 45 ਦਿਨਾਂ ਦੇ ਅੰਦਰ ਅੰਦਰ ਹਰ ਚੀਜ਼ ਦਾ ਰਿਕਾਰਡ ਤੁਹਾਨੂੰ ਅਪਡੇਟ ਕਰਨਾ ਪੈਣਾ ਸ਼੍ਰੋਮਣੀ ਕਮੇਟੀ ਨੂੰ। ਇਹਦਾ ਮਤਲਬ ਹਰ 46ਵੇਂ ਦਿਨ ਪੁਲਿਸ ਆਇਆ ਕਰੂਗੀ, ਪੁੱਛਣ ਕੇ ਲਿਆਓਗੀ ਸਾਹਿਬ। ਇਹ ਵੀ ਫਿਕਰ ਖੜਾ। ਉਧਰ ਰਾਗੀ ਢਾਡੀ ਗ੍ਰੰਥੀ ਸਿੰਘ ਉਹ ਵੀ ਫਿਕਰ ਕਰ ਰਹੇ ਨੇ ਕਿ ਸਾਡੇ ਲਈ ਚਿੰਤਾਜਨਕ ਸਥਿਤੀ ਬਣ ਗਈ, ਜਿਹਦੇ ਲਈ ਫਿਰ ਜੱਦਰ ਸਾਹਿਬ ਅਪੀਲ ਕਰਨ। ਸੋ ਹੁਣ ਇਹ ਗੱਲ ਸਮਝੌਤੇ ਵਾਲੇ ਪਾਸੇ ਨੂੰ ਜਾਂਦੀ ਦੇਖਾਂਗੇ ਅਸੀਂ ਕਿ ਦੋ ਹੀ ਤਰ੍ਹਾਂ ਕਰ ਰਹੀਆਂ ਨੇ, ਦੋ ਹੀ ਤਰ੍ਹਾਂ ਦੇ ਦਬਾਅ, ਸੱਤਾਧਾਰੀ ਧਿਰ ਤੇ ਵੀ, ਐਸਜੀਪੀਸੀ ਤੇ ਵੀ, ਜਾਂ ਸੱਤਾਧਾਰੀ ਧਿਰ ਨੂੰ ਇਹ ਲੱਗਣ ਲੱਗ ਪਿਆ ਕਿ ਅਸੀਂ ਲੋਕ ਮੁੱਦਿਆਂ ਤੇ ਚੋਣਾਂ ਲੜ ਕੇ ਨਹੀਂ ਜਿੱਤ ਸਕਦੇ, ਚਾਹੇ ਉਹ ਕਰਜ਼ੇ ਦਾ ਮਸਲਾ, ਚਾਹੇ ਪੰਜਾਬ ਦੇ ਪਾਣੀਆਂ ਦਾ ਮਸਲਾ, ਚਾਹੇ ਖੇਤੀ ਵਾਲਾ ਮਸਲਾ, ਚਾਹੇ ਬੇਅਦਬੀਆਂ ਦੇ ਵਿੱਚ ਸਜ਼ਾਵਾਂ ਵਾਲਾ ਮਸਲਾ ਹੈ, ਅਸੀਂ ਉਹਨਾਂ ਮਸਲਿਆਂ ਦੇ ਜਿੱਤ ਸਕਦੇ। ਇਸ ਲਈ ਅਸੀਂ ਪੰਥਕ ਭਾਵਨਾਵਾਂ ਨਾਲ ਖੇਡੀਏ ਤੇ ਲੋਕ ਭਾਵਨਾ ਨੂੰ ਧਿਆਨ 'ਚ ਰੱਖਦੇ ਹਾਂ ਬਾਦਲ ਧਿਰ ਦੇ ਰਾਹੀਂ ਐਸਜੀਪੀਸੀ ਨੂੰ ਘੇਰੀਏ ਤੇ ਇਸ ਟਕਰਾਅ ਦੀ ਰਾਜਨੀਤੀ 'ਚੋਂ ਅਸੀਂ ਭਾਵਨਾਤਮਕ ਖੇਡ 'ਚੋਂ ਨਿਕਲ ਕੇ ਜਿੱਤ ਕੇ ਲੈ ਜਾਈਏ ਬਾਜੀ। ਕਿ ਇਸ ਤਰ੍ਹਾਂ ਸਾਡੀਆਂ ਭਾਵਨਾਵਾਂ ਨਾਲ ਖੇਡਣ ਦੇ ਲਈ ਇਸ ਮੁੱਦੇ ਨੂੰ ਹਵਾ ਦਿੱਤੀ ਜਾ ਰਹੀ ਹੈ। ਸੋ ਕੀ 2027 ਦੀਆਂ ਚੋਣਾਂ ਪੰਜਾਬ ਮਸਲਿਆਂ ਦੀ ਬਜਾਏ ਪੰਥਕ ਮੁੱਦਿਆਂ ਦੇ ਉੱਤੇ ਆਧਾਰ ਤੇ ਲੜੀਆਂ ਜਾਣਗੀਆਂ ਤੇ ਉਹਦੇ ਨਾਲ ਟਕਰਾਅ ਦੇ ਵਿੱਚੋਂ ਸੱਤਾ ਹਾਸਲ ਕਰਨ ਦੀ ਕਵਾਇਦ ਹੋਊਗੀ। ਇਹਦੀ ਸੰਭਾਵਨਾ ਵੱਡੀ ਹੈ। ਇਹ ਟਕਰਾਅ ਪੰਜਾਬ ਦੇ ਲਈ ਸ਼ੁਭ ਨਹੀਂ ਹੈ। ਬਿਲਕੁਲ ਜੀ, ਸਹੀ ਕਿਹਾ ਤੁਸੀਂ ਸ਼ਰਮਾ ਜੀ, ਇਹ ਟਕਰਾਅ ਪੰਜਾਬ ਦੇ ਲਈ ਸ਼ੁਭ ਨਹੀਂ ਹੈ। ਔਰ ਬੜੀ ਤਫਸੀਲ ਦੇ ਨਾਲ ਤੁਸੀਂ ਦੱਸਿਆ ਵੀ ਜਿਹੜੇ ਸਾਡੇ ਆਗੂ ਨੇ, ਚਾਹੇ ਉਹ ਧਾਰਮਿਕ ਤੌਰ ਤੇ ਚਾਹੇ ਜਿਹੜੇ ਸਰਕਾਰ ਨੂੰ ਚਲਾ ਰਹੇ ਨੇ, ਉਹ ਕਿੱਥੇ ਕਿੱਥੇ ਕੁਤਾਹੀ ਨੇ, ਕਿੱਥੇ ਕਿੱਥੇ ਗਲਤ ਕਰ ਰਹੇ ਨੇ। ਪਰ ਸ਼ਰਮਾ ਜੀ, ਇਹ ਕੋਈ ਸਿਆਸੀ ਅਖਾੜਾ ਜਾਂ ਕੋਈ ਬਾਰਗੇਨਿੰਗ ਦਾ ਟੇਬਲ ਥੋੜ੍ਹਾ ਹੈ ਕਿ ਅਸੀਂ ਇੰਨਾ ਕੁ ਅੱਗੇ ਵੱਧ ਜਾਵਾਂਗੇ, ਤੁਸੀਂ ਇੰਨਾ ਕੁ ਪਿੱਛੇ ਹਟ ਜਾਓ, ਤੁਸੀਂ ਇੰਨਾ ਕੁ ਕਰ ਲਿਓ, ਅਸੀਂ ਗਾਂਹ ਹੋ ਜਾਵਾਂਗੇ। ਇਹ ਤਾਂ ਇੱਕ ਜਿਹੜੀ ਸੰਸਥਾ ਵਿਸ਼ੇਸ਼ ਆ ਉਹਦੇ ਅਧਿਕਾਰਾਂ ਦੀ, ਜਾਂ ਇੱਕ ਕੌਮ ਵਿਸ਼ੇਸ਼ ਦੇ ਮੁੱਦਿਆਂ ਨੂੰ ਹੱਲ ਕਰਨ ਦਾ ਵੀ ਮਸਲਾ ਨਾ। ਇਹ ਕੋਈ ਦੋ ਧਿਰਾਂ, ਜਿਵੇਂ ਤੁਸੀਂ ਕਿਹਾ ਵੀ ਉਹ ਜਦੋਂ ਹੁਣ ਸਰਕਾਰ ਵਾਲੀ ਗੱਲ ਆਉਂਦੀ ਹੈ ਉਦੋਂ ਉਹ ਦੂਜੇ ਪਾਸੇ ਡੱਕਾ ਸਿੱਟਣ ਲੱਗ ਪੈਂਦੇ ਨੇ ਜਿਹੜੇ ਪੰਥਕ ਆਗੂ ਨੇ। ਉਹ ਫਿਰ ਸਰਕਾਰ ਨੂੰ ਸੌਖਾ ਹੋ ਜਾਂਦਾ, ਉਹ ਕਹਿੰਦੇ ਵੀ ਇਹ ਤਾਂ ਇੱਕ ਪਾਰਟੀ ਦੇ ਬੰਦੇ ਨੇ, ਇਹ ਕਿਹੜਾ ਨਿਊਟਰਲ ਬੰਦੇ ਨੇ ਜਾਂ ਸੰਗਤ ਦੇ ਬੰਦੇ ਨੇ। ਤੇ ਜਾਂਦੇ ਜਾਂਦੇ ਗੱਲ ਕਰੀਏ ਇੱਕ ਮੰਤਰੀ ਮਾਮਲੇ ਦੀ ਸ਼ਰਮਾ ਜੀ, ਈਰਾਨ ਤੇ ਹਮਲੇ ਮੁੜ ਸ਼ੁਰੂ ਹੋ ਚੁੱਕੇ ਆ ਜੀ। ਪ੍ਰਵੀਨ ਜੀ, ਅਜੇ ਵੀ ਸਥਿਤੀ ਚਿੰਤਾਜਨਕ ਤਾਂ ਦੁਨੀਆ ਭਰ 'ਚ ਬਣੀ ਹੋਈ ਆ। ਆਪਾਂ ਮਹਿੰਗਾਈ ਦੇ ਨਾਲ ਦੋ ਚਾਰ ਹੋ ਰਹੇ ਹਾਂ, ਕੱਚੇ ਤੇਲ ਦੀਆਂ ਕੀਮਤਾਂ, ਗੈਸ ਦੀ ਕਿੱਲਤ, ਉਹ ਸਾਰਿਆਂ ਨੇ ਬਹੁਤ ਕੁਝ ਪ੍ਰਭਾਵਿਤ ਕਰਕੇ ਰੱਖ ਦਿੱਤਾ ਦੇਸ਼ ਦੁਨੀਆ ਦੇ ਵਿੱਚ ਜੀ। ਤੇ ਪਰ ਪਿਛਲੇ ਦਿਨਾਂ 'ਚ ਟਰੰਪ ਦੇ ਕਹਿਣ ਅਨੁਸਾਰ ਕਿ ਲਓ ਜੀ ਬਸ ਗੱਲ ਸਿਰੇ ਲੱਗ ਗਈ, ਨੇੜੇ ਲੱਗ ਗਈ, ਸਮਝੌਤਾ ਹੋਇਆ ਖੜਾ, ਬੜੀ ਉਮੀਦ ਜਾਗੀ ਸੀ। ਪਰ ਤਦ ਵੀ ਕੁਝ ਤਰ੍ਹਾਂ ਕਹਿ ਰਹੀਆਂ ਸੀ ਵੀ ਕਿ ਟਰੰਪ ਤੇ ਯਕੀਨ ਨਾ ਕਰੋ, ਸਵੇਰੇ ਕੁਝ, ਦੁਪਹਿਰੇ ਕੁਝ, ਸ਼ਾਮੀ ਕੁਝ, ਅਗਲੇ ਦਿਨ ਕੁਝ, ਜਦੋਂ ਤੱਕ ਹੋ ਨਹੀਂ ਜਾਂਦਾ ਤਦ ਤੱਕ ਯਕੀਨ ਨਹੀਂ ਜੀ। ਇੱਧਰ ਭਾਰਤ ਤੇ ਲਗਾਤਾਰ ਦਬਾਅ ਹੈ ਕਿ ਟ੍ਰੇਡ ਡੀਲ ਵਾਲਾ ਕੰਮ ਨਿਬੇੜੋ ਜੀ, ਕਰਾ ਕੇ ਹਟਣਗੇ। ਮੋਦੀ ਦੀਆਂ ਤਾਰੀਫਾਂ ਦੇ ਪੁਲੋਂ ਹੀ ਨਹੀਂ ਬੰਨੇ ਅਗਲੇ ਨੇ ਕਿ ਇਹਨਾਂ ਮੈਂ ਅੰਗੂਠੇ ਲਵਾਉਣੇ ਆ ਹੁਣ। ਤੇ ਪਰ ਇਹ ਸਾਰਿਆਂ ਦੇ ਵਿੱਚ ਜਿਹੜੀ ਇਹ ਖਬਰ ਹੈ ਇਹ ਚਿੰਤਾਜਨਕ ਹੈ ਜੀ, ਕਿ ਜੇ ਦੁਬਾਰਾ ਜੰਗ ਵਾਲੇ ਪਾਸੇ ਨੂੰ ਜਾਂਦਾ ਮਾਮਲਾ, ਕਿਉਂਕਿ ਕਿਹਾ ਜਾ ਰਿਹਾ ਸੀਗਾ ਕਿ ਅਮਰੀਕਾ ਜੇ ਸਮਝੌਤਾ ਕਰਨ ਲਈ ਤਿਆਰ ਸੀ, ਇਜ਼ਰਾਈਲ ਨਹੀਂ ਮੰਨ ਰਿਹਾ ਸੀ। ਜਿਹਦਾ ਮਤਲਬ ਇਜ਼ਰਾਈਲ ਹੁਣ ਟਰੰਪ ਦੇ ਉੱਤੇ ਹਾਵੀ ਹੋ ਰਿਹਾ। ਸੋ ਅਮਰੀਕਾ ਵੱਲੋਂ ਇੱਕ ਵਾਰ ਫੇਰ ਈਰਾਨ ਦੇ ਉੱਤੇ ਮੁੜ ਹਮਲਿਆਂ ਦਾ ਹੋਣਾ ਹੈ ਨਾ, ਉਹਦੇ ਵਿੱਚ 4 ਬੰਦਿਆਂ ਦੇ ਮਾਰੇ ਜਾਣ ਦੀ ਖਬਰ, ਅਮਰੀਕੀ ਫੌਜ ਨੇ ਦਮ ਭਰਿਆ ਐਸਾ ਸਵੈ ਰੱਖਿਆ ਲਈ ਹਮਲੇ ਕੀਤੇ ਨੇ ਜੀ, ਹੈ ਨਾ। ਕਿ ਉਧਰ ਈਰਾਨ ਕਹਿੰਦਾ ਪਰ ਠੀਕ ਹੈ ਜੀ, ਇਸ ਤਰ੍ਹਾਂ ਨਜਿੱਠਣਾ ਅਸੀਂ ਤਿਆਰ ਹੈ। ਇੱਧਰ ਇਜ਼ਰਾਈਲ ਵੱਲੋਂ ਫੇਰ ਲਿਬਨਾਨ ਦੇ ਉੱਤੇ ਹਮਲੇ ਨੇ, ਹੈ ਨਾ, 12-13 ਮੌਤਾਂ ਦੀ ਖਬਰ ਹੈ। ਸੋ ਇਹ ਖਬਰਾਂ ਨੇ ਇਹਨੇ ਫੇਰ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਇੱਕ ਵਾਰ ਫਿਕਰ ਬਣਾਉਣਾ। ਜਿੱਦਾਂ ਹਾਰਮੁਜ਼ ਨਹੀਂ ਖੁੱਲ ਰਿਹਾ ਉਹਦੇ ਕਰਕੇ ਸਾਰਾ ਕਿੱਲਤ ਹੈ, ਜੇ ਲੜਾਈ ਦੁਆਰਾ ਲੱਗ ਗਿਆ ਫਿਰ ਸਥਿਤੀ ਹੋਰ ਨਾਲ ਹੀ ਬਣ ਜਾਣੀ ਹੈ। ਬਿਲਕੁਲ। ਸੋ ਇਸ ਲਈ ਇਹ ਸਾਰੇ
ਮੁਲਕਾਂ ਨੂੰ ਮੈਨੂੰ ਲੱਗਦਾ ਇਹਦੇ ਉੱਤੇ ਸਥਿਰਤਾ ਨਾਲ ਪਹੁੰਚ ਅਪਰੋਚ ਕਰਕੇ ਕੋਈ ਨਾ ਕੋਈ ਹੀਲਾ ਕੱਢਣਾ ਪਏਗਾ, ਨਹੀਂ ਤਾਂ ਬਹੁਤ ਭਾਰੀ ਨੁਕਸਾਨ ਦੇ ਲਈ ਸਾਨੂੰ ਤਿਆਰ ਰਹਿਣ ਦੀ ਲੋੜ ਹੈ। ਜੀ ਬਿਲਕੁਲ। ਤੇ ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਇਸੇ ਤਰ੍ਹਾਂ ਜੁੜੇ ਰਹੋ ਪੰਜਾਬੀ ਰੇਡੀਓ